अस्सलाम वालेकुम जी नाज़रीन, टी टाइम में खुश आमदीद। बड़ा गमगीर मसला बनया पिया, तुसीं चेक कर लो निज़ाम। खान साहब जी मैं क्या अस्सलाम वालेकुम। वालेकुम सलाम की हाल चाल? अल्लाह का शुक्र सब वधिया। दुआवां। साडे नाल लच्छू खान साहब ढोलक असीं नवीं बनवाई सी, ये पहले मैं लाहौरों बनवाई सी, जी फिर हुण मैं इत्थों बनवाई आ। ठीक है ओही ਇਹਦੇ मैं वरकात चेंज करवाते हाँ जी बहुत अच्छा किया हाँ ते साडे नाल इधर मसला लेकिन पहले एक मिनट याद तुसी गाना सुनिया होएगा ओ बसंती पवन पागल रोको कोई मदन मोहन साहब की कॉम्पोजिशन। बहन और भाइयों, हाँ ये बात म्यूजिक कंपोज किया है श्री मदन मोहन साहब ने और अपनी आवाज का जादू जगाया है सुरों की मलका लता मंगेशकर ने। हाँ हाँ वाह वाह वाह। और इस गाने के लिरिक्स लेखक लिखे हैं किसी ने, वो मुझे याद नहीं आया। बहन और भाइयों लगलाना थोड़े थे। बहन और भाइयों नाज़रीन, ओ बसंती पवनो पागल रोको कोई पेशे खिदमत है बेटे। उरिया इनू छड़ दे, इनू फड़ इथे। तू मेरे माइक, तू मेरा स्टैंड आ, इथे रख। जी बिस्मिल्लाह। हाय आहा वाह वाह वाह। क्या बात क्या बात। क्या बात है बाजी वाह। बाबा खान साहब क्या कहने खान साहब, क्या कहने आपके। खैर हो आपकी। ऐ जरा मैं खान साहब जरा तुसी दसना मैनू, ऐ चाचा जी ने जी जी ऐ ਉਹਨਾਂ ਦੀ ਨੌਂ ਆ। अच्छा ਨੌਂ ऐ ਇਹਨਾਂ ਦਾ ਪੁੱਤਰ ਹੈ। ये पुत्र है। ਇਹ ਪੁੱਤਰ ਹੈ हाँ जी मेरे खामन नहीं है, खामन ने मेरे खामन। ਤੇ ਉਹ ਇਹਨਾਂ ਦੀ ਬੀਵੀ ਹੈ। बीवी है हाँ जी। ਇਹ ਉਹਨਾਂ ਦਾ ਸੁਸਰ ਆ। ए बाजी ले उन्होंने ਨਹੀਂ ਉਹਦਾ ਸੁਸਰ ਆ। सुसेरा ठीक है जी। ਇਹ ਉਹਦਾ ਖਾਮਦ ਆ। ठीक है जी। ਇਹ ਮੇਰੇ ਨਾਲ ਆ। अच्छा ਇਹ ਮੇਰੇ ਮਾਈਕ ਦਾ ਸਟੈਂਡ ਆ। बिल्कुल ठीक आज ਹੁਣ ਆਏ हाँ। ਬਾਲਮ हाँ जी ਸਾਵਨ ਬੀਤਾ ਜਾਏ। ਮੇਰੀ ਭਰਜਾਈ ਹੈ। ਤੁਹਾਡੀ ਭਰਜਾਈ ਹੈ? ਹਾਂਜੀ ਮੇਰੀ ਕੋਰੀ ਭਰਜਾਈ ਹੈ। ਅੱਛਾ ਤੁਸੀਂ ਤੁਹਾਡਾ ਛੋਟਾ ਐ ਵੀ ਤੁਹਾਡਾ ਪੁੱਤਰ ਇਹ ਹੈ? ਮੇਰੇ ਵੱਡੇ ਭਾਈ ਹੈ। ਵਾਹ ਵਾਹ ਬੜੀ ਮਜ਼ ਹੈ। हाँ, बल्ले बल्ले बल्ले। ਅੱਬਾ ਜੀ ਦੱਸੋ ਮੇਰਾ ਐਡੇ ਟੈਨ ਹਾਲਾਤ ਚ ਗੰਦੀ ਨਸਲ ਜੰਮੀ ਹੈ। नानी साहब सब तो ਹਾਂਜੀ ਜ਼ਨਾਨੀ ਸਾਹਿਬ ਨਹੀਂ ਜੀ, ਜਾਨੀ ਸਾਹਿਬ। जो ये ਹਾਂਜੀ सब तो पहले नंबर ते तुसी मेरे ते लानत पाओ भाई पालियो मैं कहने ਲੱਖ ਦੀ ਲਾਨਤ ਚਾਚਾ ਜੀ ਤੁਹਾਡੇ ਤੇ। दूजे नंबर ते मेरी नूह दा फिटे मुंह ਤੁਹਾਡਾ ਫਿੱਟੇ ਮੂੰਹ ਜੀ। ਆਰਾਮ ਨਾਲ ਜਨਾਨੀ ਸਾਹਿਬ। ਇੱਕ ਮਿੰਟ ਜੀ, ਜਨਾਨੀ ਕੌਣ ਹੈ? ਓਏ ਮੈਂ ਇੱਥੇ ਯਕੀਨ ਦਵਾ ਦੇਣਾ ਤੈਨੂੰ, ਚੁੱਪ ਕਰ ਜਾ। ਹਾਂਜੀ ਆਹੀ ਮੈਂ ਗੱਲ ਕਰ ਰਿਹਾ। ਜੀ ਜੀ ਰੁਪਈਆ ਲਗਾ 4 ਲੱਖ ਰੁਪਈਆ ਮੁੰਡੇ ਦੇ ਵਿਆਹ ਤੇ। ਅੱਛਾ ਇਹ ਲੈ ਕੇ ਕੀ ਆਈ ਕਾਲੇ ਮੂੰਹ ਵਾਲੀ? ਮੈਨੂੰ ਸਿਰਫ ਇੰਨਾ ਇੱਕ ਦੱਸੋ ਮਿੰਟ ਤੁਸੀਂ ਹਲੇ ਮੇਰੇ ਗੱਲ ਸੁਣ ਲੈਂਦੇ ਹੋ, ਕੋਈ ਗੱਲ ਨਹੀਂ। ਕੀ ਲੈ ਕੇ ਆਈ? ਅੱਛਾ ਜੀ। ਮੇਰੀ ਇੱਜ਼ਤ ਨਹੀਂ ਕਰਦੀ, ਮੈਨੂੰ ਟਾਈਮ ਨਾਲ ਰੋਟੀ ਨਹੀਂ ਦਿੰਦੀ, ਨਾ ਪਾਣੀ ਦਿੰਦੀ ਟਾਈਮ ਨਾਲ। ਮੈਂ ਲਾਹਨਤ ਭੇਜਦਾ ਹੋ ਜੀ ਨੌ ਤੇ। ਤੁਹਾਨੂੰ ਜੋ ਪਤਾ ਸੀ ਕਿ ਤੁਸੀਂ ਇੱਥੇ ਆ ਕੇ 9 ਦੀਆਂ 8-10 ਗੱਲਾਂ ਦੱਸਣੀਆਂ ਨੇ, ਠੀਕ ਹੈ ਜੀ, ਤਾਂ ਤੁਸੀਂ ਲਿਖ ਲਿਆਉਂਦੇ ਇੱਥੇ ਆ ਕੇ ਜੋ ਫੰਬਲ ਹੁੰਦਾ ਹੈ ਤੁਸੀਂ, ਤੇ ਤੁਸੀਂ ਘਰੋਂ ਲਿਖ ਕੇ ਲੈ ਆਉਂਦੇ ਤੁਸੀਂ ਇਧਰ। ਅੱਛਾ ਰਹਿੰਦਾ ਚਾਚਾ ਜੀ, बहुत अच्छे। ਅੱਲਾਹ ਚਾਚਾ ਜੀ ਤੁਹਾਡੇ। ਯੂਨਾਨੀ ਸਾਹਿਬ ਐ ਨਹੀਂ ਮੈਂ ਗੱਲ ਕਰ ਉਹ ਰਿਹਾ। ਜਨਾਨੀ ਨਹੀਂ ਯਾਰ, ਮੇਰਾ ਨਾਮ ਜਾਨੀ, ਕੱਲਾ ਜਾਨੀ। ਮੈਂ ਉਹੀ ਕਹਿੰਦੇ ਆ ਭਾਈ, ਮੈਂ ਤੁਹਾਨੂੰ ਸਿਰਫ ਇੰਨਾ ਕਹਿੰਦੇ ਆ, ਇਹਦਾ ਕੰਮ ਨਹੀਂ ਬਣਦਾ ਸਵੇਰੇ ਸਵੇਰੇ ਉੱਠੇ ਮੇਰੀਆਂ ਲੱਤਾਂ ਘੁੱਟੇ। ਨੌ ਤੁਹਾਡੀ ਦਾ? ਨੌ ਤੁਹਾਡੀ ਦਾ। ਤੁਹਾਨੂੰ ਗੈਰਤ ਨਹੀਂ ਹੈਗੀ? ਇੱਕ ਗੈਰ
ਮਹਿਰਮ ਆ ਤੁਹਾਡੀ ਉਹ ਗੈਰ ਮਹਿਰਮ ਆ। ਗੈਰ ਮੈਂ ਮੇਰੇ ਮੁੰਡੇ ਦੀ ਬੁੱਢੀ ਗੈਰ ਤੁਹਾਡੇ ਮੁੰਡੇ ਦੀ ਮਹਿਰਮ ਆ, ਤੁਹਾਡੀ ਮਹਿਰਮ ਨਹੀਂ ਹੈਗੀ। ਨਹੀਂ ਮੇਰੀ ਇੱਜ਼ਤ ਕਰਨੀ ਹੁੰਦੀ ਤੇਰੀ ਇੱਜ਼ਤ ਕਰੇ ਠੀਕ ਆ, ਲੇਕਿਨ ਇਹ ਕਿ ਬਗੈਰਤੀਆਂ ਵੀ ਤੇਰੀਆਂ ਲੱਤਾਂ ਘੁੱਟਿਓ। ਲੱਤਾਂ ਮੇਰੀਆਂ ਘੁੱਟਣੀਆਂ ਕਿ ਵਿਆਹ ਮੈਂ ਮੁੰਡੇ ਦਾ ਕਾਹਦੇ ਲਈ ਕੀਤਾ? ਲੱਤਾਂ ਤੂੰ ਆਪਣੀਆਂ ਘਟਾਉਣ ਲਈ ਕੀਤਾ। ਕਾਹਦੇ ਲਈ ਕੀਤਾ? ਤਾਂ ਕਿ ਸੇਵਾ ਕਰੇਗੀ। ਤੇਰੀ ਬੁੱਢੀ ਤੇਰੇ ਮੁੰਡੇ ਦੀਆਂ ਘੁੱਟਦੀ ਹੈ। ਕਿਉਂ ਘੁੱਟੇ? ਉਹ ਕਿਉਂ ਘੁੱਟੇ? ਅੱਛਾ ਮੈਨੂੰ ਗੁੱਸਾ ਨਾ ਚੜਾਓ ਚਾਚੇ, ਪਹਿਲੇ ਮਸਲਾ ਗੁੱਸਾ ਮੇਰੀ ਸੁਣ ਲੈ ਗੱਲ ਭਾਈ, ਮੇਰੀ ਇੱਜ਼ਤ ਨਹੀਂ ਕਰਦੀ, ਮੈਂ ਦਿਵਾਣੀ ਨੂੰ ਤਲਾਕ ਇਹਨੂੰ ਮੈਂ ਨਹੀਂ ਰੱਖਣੀ ਆਪਣੇ ਘਰ। ਮੈਨੂੰ ਕੋਈ ਨਹੀਂ ਬਾਰੇਗੀ, ਨਾ ਮੇਰਾ ਸੂਟ ਇਸਤਰੀ ਕਰਕੇ ਦੇਵੇ, ਅੱਛਾ ਠੀਕ ਹੈ ਨਾ, ਨਾ ਧੋਤੀ, ਨਾ ਟਾਈਮ, ਨਾ ਹੁੱਕਾ, ਨਾ ਚਾਹ, ਨਾ ਪਾਣੀ, ਨਾ ਕੋਈ ਹੋਰ। ਜੇ ਮਹਿਮਾਨ ਕੋਈ ਆ ਜਾਏ ਤੇ ਮੂੰਹ ਵੱਟਦੀ ਆ ਵੀ ਤੇਰੇ ਪਿਓ ਦਾ ਖਾਂਦੇ ਆ ਕੇ ਗੰਦਾ ਖਾਨਦਾਨ। ਅੱਛਾ ਚਾਚੇ ਹੁਣ ਤੁਸੀਂ ਮੈਨੂੰ ਸਿਰਫ ਉਹਨਾਂ ਦੀ ਗੱਲ ਸੁਣ ਲੈਂਦੇ ਹੋ। ਭਾਜੀ ਤੁਸੀਂ ਦੱਸੋ ਆਪ ਬੇਟਾ ਸਾਹਿਬ। ਇਹਨੇ ਕੀ ਦੱਸਣਾ? ਜੋ ਪਿਓ ਨੇ ਕਹਿਣਾ ਇਹ ਉਹੀ ਕਹੂਗਾ, ਦਿਵਾਣੀ ਤਲਾਕ ਮੈਂ। ਨਹੀਂ ਮਤਲਬ ਅਗਰ ਉਹਨੂੰ ਕੋਈ ਪ੍ਰੋਬਲਮ ਨਹੀਂ ਤੇ ਤੁਸੀਂ ਚਾਚਾ ਜੀ ਤੀਜੇ ਮੱਲਿਓ ਕਾ ਮੈਨੂੰ ਪ੍ਰੋਬਲਮ, ਮੈਂ ਪਿਓ ਵਾਂ। ਲਓ ਜੀ ਇਹ ਨਾਜ਼ਰੀਨ ਸਾਡਾ ਇੱਕ ਮਸਲਾ ਬੜਾ ਵੱਡਾ ਸਾਡੇ ਮੁਲਕ ਦਾ ਕਿ ਮੀਆਂ ਬੀਵੀ ਆਪਸ ਚ ਭਾਵੇਂ ਰਾਜ਼ੀ ਹੋਣ, ਭਾਵੇਂ ਜਿੰਨਾ ਪਿਆਰ ਹੋਵੇ, ਆਹ ਜਿਹੜੀ ਕੈਟਾਗਰੀ ਹੈ ਨਾ, ਇਹਨੂੰ ਇਹ ਆ ਵੀ ਸਾਡੇ ਕਹਿਣ ਤੇ ਛੱਡ ਉਹਨੂੰ। ਸਹੀ ਆ, ਮੇਰੀ ਔਲਾਦ ਆ, ਮੈਨੂੰ ਫਖਰ ਆਪਣੀ ਔਲਾਦ ਤੇ। ਅੱਛਾ ਠਹਿਰ ਜਾਓ। 4 ਲੱਖ ਰੁਪਇਆ ਲਾਇਆ ਵਿਆਹ ਤੇ। ਅੱਛਾ ਜੀ ਹਾਂ ਅੱਛਾ ਜਨਾਬ ਆਪਣਾ ਫਰੀਦ ਸਾਹਿਬ ਜੀ ਤੁਸੀਂ ਇਹ ਦੱਸੋ ਤੁਹਾਡਾ ਆਪਸ ਚ ਕੋਈ ਰੌਲਾ ਹੈਗਾ? ਸਾਡਾ ਆਪਸ 'ਚ ਕੋਈ ਰੌਲਾ ਨਹੀਂ ਲੈ ਹੈ। ਜਦੋਂ ਉਹਨਾਂ ਦਾ ਕੋਈ ਰੌਲਾ ਨਹੀਂ, ਤੇ ਮੇਰਾ ਤੇ ਹੈਗਾ ਨਾ, ਮੇਰਾ ਨਹੀਂ ਰੋਲਾ, ਉਹਨਾਂ ਦਾ ਤਾਂ ਨਹੀਂ ਨਾ ਹੈਗਾ। ਮੇਰਾ ਤੇ ਨਹੀਂ ਹੈਗਾ। ਤੇਰਾ ਹੈਗਾ? ਹੈਗਾ ਵਾ। ਨਹੀਂ ਹੈਗਾ ਨਾ। ਉਹ ਜਨਾਨੀ ਸਾਹਿਬ ਮੇਰੀ ਓ ਯਾਰ ਜਾਨੀ ਕਹਿ ਯਾਰ। ਤਾਜੀ ਤੁਸੀਂ ਜਨਾਨੀ ਸਾਹਿਬ ਮੈਨੂੰ ਸਵੇਰੇ ਸਵੇਰੇ ਹੁੱਕਾ ਕਿਉਂ ਨਹੀਂ ਧਰ ਕੇ ਦਿੰਦੀ? ਸਿਰਫ ਇਹਨੂੰ ਆਈ ਭਾਜਨ ਉਹ ਤੁਹਾਡੀ ਬੀਵੀ ਨੇ ਕੰਮ ਕਰਨਾ, ਉਹਦੀ ਅਗਰ ਰਜ਼ਾਮੰਦੀ ਮੇਰੀ ਹੋਵੇ। ਬੁੱਢੀ ਤਾਂ ਮਰ ਗਈ ਆ, ਅਰਸਾ ਹੋ ਗਿਆ, ਮਾਂ ਇਹਦੀ ਮਰ ਗਈ, ਇਹਨੂੰ ਮਾਂ ਦਾ ਪਿਆਰ ਵੀ ਨਹੀਂ ਮਿਲਿਆ। ਮੈਂ ਤੇ ਹੁਣ ਬੁੱਢੀ ਦਾ ਤੇ ਮਿਲ ਲੈਂਦੇ, ਨਹੀਂ, ਉਹ ਵੀ ਖੋ ਰਿਹਾ ਤੂੰ। ਪਹਿਲੇ ਮਾਂ ਦਾ ਹੱਕ ਸੀਗਾ ਬਣਦਾ। ਮੇਰੇ ਪੁੱਤਰ ਨੇ ਮਾਂ ਦਾ ਪਿਆਰ ਨਹੀਂ ਲਿਆ ਅਜੇ ਤੱਕ। ਉਹ ਭਾਜੀ ਤੁਸੀਂ ਪਹਿਲੇ ਆਪਣੇ ਅੱਬੇ ਦਾ ਕਰਨਾ ਸੀ, ਤੁਸੀਂ ਉਹਦਾ ਦੁੱਖ ਨਹੀਂ ਸਮਝ ਰਹੇ, ਮੈਂ ਸਮਝ ਗਿਆ 2 ਮਿੰਟ ਚ। ਨਹੀਂ ਨਾ, ਉਹ ਮੇਰੀ ਨੂੰਹ ਮੈਨੂੰ ਸਭ ਤੋਂ ਪਹਿਲੇ ਫੁੱਕਾ ਧਰ ਕੇ ਦੇਵੇ, ਉਸ ਤੋਂ ਬਾਅਦ ਸਵੇਰੇ ਸਵੇਰੇ ਮੈਨੂੰ ਨਾਸ਼ਤਾ ਦੇਵੇ, ਫਿਰ ਮੈਂ 7 ਵਾਰੀ ਮੈਂ ਚਾਹ ਪੀਣੀ ਹੁੰਦੀ, ਦੁੱਧ ਲਗਾ, ਸਾਰਾ ਕੁਝ ਲਗਾ, ਮੇਰਾ ਖਿਆਲ ਨਹੀਂ ਰੱਖਦੀ, ਮੈਂ ਤਲਾਕ ਦਵਾਣੀ ਇਹਨੂੰ, ਮੈਂ 3 ਕਾਗਜ਼ ਦੇ ਹੱਥ 'ਚ ਫੜਾਣੇ। ਭਾਜੀ ਤੁਸੀਂ ਇਹ ਦੱਸੋ ਤੁਹਾਡੀ ਖਿਦਮਤ ਕਰਦੀ ਹੈ? ਮੇਰੀ ਤੇ ਖਿਦਮਤ ਕਰਦੀ ਹੈ ਜੀ। ਤੁਹਾਨੂੰ ਕੱਪੜਾ ਲੀੜਾ, ਇੱਕ ਮਿੰਟ ਠਹਿਰ ਜਾ, ਫੌਰਨ ਨਾਲ ਸ਼ੁਰੂ ਹੋ ਜਾ। ਭਾਜੀ ਤੁਹਾਨੂੰ ਕੱਪੜਾ ਲੀੜਾ, ਤੁਹਾਨੂੰ ਹਰ ਚੀਜ਼ ਹਾਂਜੀ ਓਕੇ ਆ? ਹਾਂਜੀ ਓਕੇ ਆ, ਮੇਰੇ ਨਾਲ ਤਾਂ ਕੋਈ ਮਸਲਾ ਨਹੀਂ ਤੁਹਾਡਾ ਹੈਗਾ। ਕੋਈ ਮਸਲਾ ਇੱਧਰ ਮਸਲਾ ਵਾ ਅੱਬਾ ਜੀ ਬਸ ਕਿਸੇ ਗੱਲ ਦੀ ਵਜ੍ਹਾ ਤੋਂ, ਕਿਉਂਕਿ ਮੇਰਾ ਪਿਓ ਵਾ ਜੀ, ਮੈਂ ਇੱਜ਼ਤ ਕਰਨਾ ਵਾ, ਮੈਂ ਉਹ ਜੋ ਕਹਿਣਗੇ ਉਹ ਕਰਨਾ ਵੀ ਤੇ ਹੈ, ਲੇਕਿਨ ਅੱਬਾ ਜੀ ਨੂੰ ਮਸਲਾ ਪਤਾ ਨਹੀਂ ਕਿਉਂ ਬਣ ਗਿਆ। ਤੇ ਤਲਾਕ ਦੇ ਨੂੰ ਤਲਾਕ ਦੇ। ਦੁਪਹਿਰ ਦੀ ਗੱਲ ਸੁਣ ਲਓ, ਮੈਂ ਇਹਨੂੰ ਕਿਹਾ ਰੋਟੀ ਦੇ। ਤਲਾਕ ਦਾ ਮਸਲਾ ਕਰਾਮਾ, ਤੁਸੀਂ ਤਲਾਕ ਲੈ ਨਹੀਂ ਭਾਈ, ਦੁਪਹਿਰ ਦੀ ਗੱਲ ਸੁਣ। ਤੇਰਾ ਤੇ ਕਾਫ ਦਾ ਹੀ ਫਰਕ ਆ, ਬਾਕੀ ਤੇ ਉਹੀ। ਮੇਰੀ ਸੁਣ ਲਓ ਗੱਲ ਭਾਈ, ਤੁਸੀਂ ਦੇਖੋ ਮੇਰੀ ਗੱਲ ਸੁਣੋ। ਇਹਨੂੰ ਮੈਂ ਦੁਪਹਿਰੇ ਕਿਹਾ ਰੋਟੀ ਦੇ, ਮੈਨੂੰ ਕਹਿੰਦੀ ਅੱਛਾ ਅੱਬਾ ਜੀ ਦੱਸ ਇਹਦਾ ਬਣਦਾ ਜੀ? ਅੱਬਾ ਜੀ ਕਹਿਣਾ ਹਾਂਜੀ। ਹਾਂ ਸਨੀ ਕਵੇ ਤੈਨੂੰ। ਤੁਸੀਂ ਬੇਟਾ ਜੀ ਬੇਟਾ ਕਹਿਤਾ, ਦੱਸੋ ਬੇਟਾ ਜੀ ਤੁਸੀਂ ਇਹਨਾਂ ਦੇ ਬੇਟਾ ਜੀ। ਜ਼ੁਬਾਨੀ ਸਾਹਿਬ ਮੇਰੀ ਗੱਲ ਸੁਣੋ। ਉਹ ਜ਼ੁਬਾਨੀ ਨਹੀਂ ਹੈ, ਮੈਂ ਜਾਨੀ ਆ, ਉਹ ਜਨਾਨੀ ਕਹੀ ਜਾਂਦਾ, ਉਹ ਜ਼ਨਾਨੀ ਕਹੀ ਜਾਂਦਾ, ਤੁਸੀਂ ਜ਼ੁਬਾਨੀ, ਤੁਸੀਂ ਵੀ ਕੁਝ ਕਹਿ ਲਓ। ਮੇਰੇ ਇਤਰਾਜ਼ਾਤ ਬਹੁਤ ਜ਼ਿਆਦਾ ਨੇ ਮੇਰੇ ਸਹੁਰੇ ਨਾਲ। ਇਹਨਾਂ ਨੇ ਮੇਰੇ ਨਾਲ ਪਹਿਲੇ ਤੇ ਇੰਨੀ ਜ਼ਿਆਦਤੀ ਕਰਤੀ। ਉਹ ਤੇਰਾ ਬੇੜਾ ਗਰਕ ਹੋਏ ਚਾਚਾ। ਭਾਈਆ ਪੁੱਛਤਾ ਦਾ ਉਹਨੂੰ ਮੈਂ ਹੁੱਕੇ ਦਾ ਕਿਹਾ ਸੀ। ਉਹ ਤੂੰ ਸਹੁਰੇ ਉਹ ਕਿਹਦਾ ਪਹਿਲੇ ਦੇਣੀ ਕਹਿ ਦੇਣਾ ਸੀ, ਨਵੀਂ ਨਵੇਲੀ ਦੁਲਹਨ ਨੂੰ ਹੁੱਕੇ ਨਵੀਂ ਨਵੇਲੀ ਦੁਲਹਨ ਨੂੰ ਕਹਿਣਾ ਸੀ, ਹੋਰ ਮੈਂ ਕਿਹਨੂੰ? ਮਾਂ ਆਪਣੀ ਨੂੰ ਕਹਿੰਦਾ, ਇਹਨੂੰ ਹੀ ਕਹਿਣਾ ਵਾ। ਸ਼ਾਬਾਸ਼ ਚੱਲੋ। ਕਦ ਤੇ ਸ਼ਾਦੀ ਕੀਤੀ ਮੁੰਡੇ ਦੀ, ਇਹ ਕੁੜੀ ਆ ਕੇ ਕੰਮ ਕਰੇ, ਮੇਰੇ ਯਾਰ ਦੋਸਤਾਂ ਦੇ ਉਹਨਾਂ ਦੇ ਸਾਹਮਣੇ ਨਹੀਂ ਆਂਦੀ। ਠਹਿਰ ਜਾ, ਤੇਰੇ ਯਾਰ ਦੋਸਤ ਹੁੰਦੇ ਉਹਨਾਂ ਦੇ ਸਾਹਮਣੇ ਹੋਏ, ਤੂੰ ਬਗੈਰਤ ਕਿਤੇ ਤੇ ਆਪਣੀ ਗੈਰਤ ਜਗਾ ਚਾਚਾ। ਆ ਰੋਗ ਛੱਤੀ ਨਾ ਹੋ, ਚਾਚਾ ਠਹਿਰ ਜਾ, ਚੰਗੇ ਖਾਨਦਾਨ ਦੀ। ਠਹਿਰ ਜਾ। ਹਾਂਜੀ ਹੋਰ ਜੀ। ਪਹਿਲੇ ਦਿਨ ਮੇਰੇ ਲਹਿੰਗੇ ਤੇ ਕੋਲਾ ਸੁੱਟਤਾ ਆਪਣੀ ਚਿਲਮ ਚ। ਅੱਛਾ ਤੈਨੂੰ ਹੁੱਕੇ ਦੀ ਬੜੀ ਅੱਗ ਲੱਗੀ, ਲੋਕਾਂ ਦਾ ਤੁੱਕਾ ਲੱਗਦਾ, ਤੇਰਾ ਹੁੱਕਾ ਲੱਗਾ। ਲਾਣਾ ਇਲਜ਼ਾਮ ਲਾਣਾ ਬਿੱਤ, ਹਰ ਇਲਜ਼ਾਮ ਲਾਈ ਜਾਂਦੇ। ਅੱਬਾ ਜੀ। ਜਦੋਂ ਦੀ ਇਹਦੀ ਮਾਂ ਬੜੀ ਪੈਦਾ ਸਾਥ ਹੀ ਕਿਸੇ ਨੇ ਉਹ ਤੇਰਾ ਤਲਾਕ ਮੁੰਡਿਆ, ਤੇਰਾ ਤਲਾਕ। ਤਲਾਕ ਕਾ ਤੋਂ ਦੇ, ਉਹਦਾ ਕਸੂਰ ਮੈਨੂੰ ਪਸੰਦ ਹੀ ਨਹੀਂ। ਉਹ ਤੇ ਪੂਰੀ ਦੁਨੀਆ 'ਚ ਨਹੀਂ ਕਿਸੇ ਨੂੰ ਪਸੰਦ ਹੋਣੀ, ਲੇਕਿਨ ਉਹਦਾ ਵਿਆਹ ਹੈ, ਉਹਨੂੰ ਪੁੱਛ ਕੇ ਵੇਖ ਉਹਨੂੰ ਕਿੰਨੀ। ਤੁਸੀਂ ਕੀ ਲੱਗਦੇ ਉਹਨਾਂ ਦੇ? ਇਹ ਮੇਰਾ ਅੱਛਾ ਚਲੋ ਕੋਈ ਗੱਲ ਨਹੀਂ, ਮੇਰਾ ਭਰਾ ਹੈ। ਇਹ ਤੁਹਾਡਾ ਭਾਈ ਹੈ। ਹਾਂਜੀ ਮੈਂ ਅੱਬਾ ਜੀ ਦੇ ਨਾਲ ਆ, ਨਹੀਂ ਰੱਖਣੀ, ਇਹ ਰੱਖਣੀ ਨਹੀਂ ਹੈ ਅੱਬਾ ਜੀ। ਖਾਂਦਾ ਨਹੀਂ ਗੰਦਾ। ਹਾਂਜੀ ਗੰਦਾ ਦੇਖੋ ਨਾ, ਹੁਣ ਨੌ ਦਾ ਕੰਮ ਬਣਦਾ, ਆ ਕੇ ਮੈਨੂੰ ਕਵੇ ਮੈਂ ਤੁਹਾਡੇ ਪੈਰ ਦਬਾਣਾ, ਤੁਹਾਡੇ ਕਿਉਂ ਕਵੇ?
क्यों कहे वो तुम्हें ਨੌ ਨਹੀਂ ਮੇਰੀ नो नहीं धी ਜਦੋਂ ਗੈਰ ਮਹਿਰਮ ਆ ਤੇਰੇ ਲਈ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਤੇ ਤੂੰ ਗੈਰ ਮਹਿਰਮ ਆ ਤੂੰ ਖਾਨ ਸਾਹਿਬ ਇਹ ਗੱਲ ਬਣਦੀ ਆ ਵੀ ਸਹੁਰਾ ਨੌ ਨੂੰ ਕਵੇ ਮੇਰੇ ਪੈਰ ਦਬਾ ਨਹੀਂ ਤੇਰੀਆਂ ਲੱਤਾਂ ਘੁੱਟ ਇਹ ਜਾਤੀ ਤਾਂ ਪਿਓ ਦੀਆਂ ਵੀ ਨਹੀਂ ਕੁੱਟਣੀਆਂ ਹੱਕ ਹੀ ਨਹੀਂ ਬਣਦਾ ਨਹੀਂ, ਉਹਦਾ। ਪਿਓ ਨਹੀਂ ਬਣਦਾ ਹੱਕ ਪਿਓ ਜਦੋਂ ਮੇਰੀ ਗੱਲ ਸੁਣ ਜਦੋਂ ਧੀ ਜਵਾਨ ਹੋ ਜੇ ਨਾ ਹਾਂਜੀ। ਉਦੋਂ ਪਿਓ ਨੂੰ ਵੀ ਚਾਹੀਦਾ ਨਾ ਧੀ ਕੋ ਲੱਤਾਂ ਘਟਾਵੇ ਬਿਲਕੁਲ ਸਹੀ ਜਾਂ ਗੱਲ ਧੀ ਕੋ ਪੈਰ ਘਟਾਵੇ ਅੱਛਾ ਜਦੋਂ ਬਿਮਾਰ ਮੈਂ ਹੋਣਾ ਉਦੋਂ ਵੀ ਨਹੀਂ ਉਹ ਪੜਦਾ ਤੇ ਆ ਕੰਜਰ ਕਿਉਂ ਵੱਡਾ ਕੀਤਾ ਇਹਨੂੰ ਕਹਿ ਘੁੱਟ ਇਹਦੇ ਨਾਲ ਮੈਨੂੰ ਬੰਦਾ ਇਹ ਟੁੰਡਾ ਵਾ ਤੂੰ ਨਹੀਂ ਘੁੱਟਦਾ ਮੈਂ ਕਾਹਤੋਂ ਘੁੱਟਾਂ? ਮੈਂ ਕੱਲ ਇਹਨਾਂ ਨੂੰ ਕਿਹਾ ਸੂਟ ਇਸਤਰੀ ਕਰ ਦੇ ਤੇ ਮੈਨੂੰ ਕਰਤਾ। ਮੈਂ ਨਹੀਂ ਰੱਖਣੀ। ਮੈਂ ਕਿਹਾ ਕਿ ਰੱਖੜੀ ਚਾਹੀਦੀ ਮੈਂ ਫਿਰ ਗਿਆ ਪਾਣੀ ਉਹ ਪਿਲਾ ਠਹਿਰ ਦੇ ਇੱਕ ਮਿੰਟ ਤੂੰ ਉਹਨੂੰ ਕਹਿ ਸੂਟ ਇਸਤਰੀ ਕਰ ਦੇ ਉਹਨੇ ਕਰਤਾ ਕਰਤਾ। ਤੇ ਤੈਨੂੰ ਇਹ ਤਕਲੀਫ ਆ ਹਾਂਜੀ ਕਾਹਤੋਂ ਕਰਕੇ ਪਾਣੀ ਮੈਂ ਕਿਹਾ ਪਿਆ ਪਾਣੀ ਪਿਆਤਾ ਨਹੀਂ ਰੱਖਣੀ ਹੈ। ਮੈਂ ਵੀ ਇਹਨੂੰ ਕਿਹਾ ਪਾਣੀ ਪਿਲਾ ਮੈਨੂੰ ਖੱਬੇ ਹੱਥ ਨਾਲ ਪਾਣੀ ਦਿੱਤਾ ਮੈਂ ਰੱਖੜੀ ਨਹੀਂ ਪਤਾ ਨਹੀਂ ਕਿੱਥੋਂ ਤੂੰ ਨੋ ਲੈ ਆਇਆ, ਚੱਲੀ ਤੀਲੀ ਵਗਰੀ ਨੋ ਲੈ ਆਇਆ ਤੂੰ, ਪਤਾ ਨਹੀਂ ਕਿੱਥੋਂ। ਬਸ ਪੁੱਤਰਾ ਮੈਨੂੰ ਤੇ ਇਹਦੇ ਵਾਲਦੇਨ ਕਹਿੰਦੇ ਸੀ ਲਹਿਰਾਂ ਬੜਾ ਹੋ ਜਾਣਗੀਆਂ ਘਰ ਤੁਸੀਂ ਪਰੇਸ਼ਾਨ ਸਾਡੇ ਟੀਵੀ ਤੇ ਲਹਿਰਾਂ ਨਹੀਂ ਲੱਗ ਪਈਆਂ ਜਦੋਂ ਦੀ ਮੈਂ ਆਈ ਹਾਂ। ਵੇੜੇ ਕਰਕ ਹੋ ਗਏ ਠਹਿਰ ਜਾ ਚਾਚਾ ਇੱਕ ਮਿੰਟ ਤੁਸੀਂ ਹੁਣ ਕੀ ਚਾਹੁੰਦੇ ਹੋ ਇਹਦੇ ਕਹਿਣ ਤੇ ਛੱਡਣੀ ਆ ਕਿ ਨਹੀਂ ਵੇਖੋ ਜੀ ਗੱਲ ਇਹ ਵਾ ਕਿ ਮੇਰਾ ਤੇ ਰਿਸ਼ਤਾ ਇਜ਼ਦਵਾਜੀ ਆ। ਹਾਂਜੀ ਮੈਨੂੰ ਹੁਣ ਇਹਦੇ ਤੋਂ ਗਾਂ ਤੇ ਕੁਛ ਨਹੀਂ ਹੈ। ਅਜ਼ਵਾਜੀ ਨਹੀਂ ਮੈਨੂੰ ਤਾਂ ਅਜ਼ਬਾਜੀ ਲੱਗਣ ਦਿਆ ਬਗੈਰ ਤੇ ਨਾ ਕਰ ਪਿਓ ਆ ਤੇਰਾ ਮੈਨੂੰ ਹੁਣ ਅੱਬਾ ਜੀ ਜਿੱਦਾਂ ਤੁਸੀਂ ਕਹਿੰਦੇ ਉਦਾਂ ਕਰ ਲੈਣੇ, ਲੇਕਿਨ ਉਹਦਾ ਚ ਕਸੂਰ ਉਹਦਾ ਕੋਈ ਮੇਰੇ ਝੋਲੀ ਪਾਓ। ਇਹ ਵੀ ਮੈਂ ਕਸੂਰ ਦੱਸਾਂ ਉਹ ਕਹਿਣ ਤੇ ਦਿਆ ਕਿ ਮੇਰੀ ਖਿਦਮਤ ਨਹੀਂ ਕਰਦੀ ਖਿਦਮਤ ਜਿਹੜੀ ਆ ਵੇਖੋ ਆਪਣਾ ਯਾਨੀ ਸਾਹਿਬ ਜਿਹੜੀ ਗੱਲ ਆ ਇਹਨਾਂ ਨੇ ਜਦੋਂ ਦੀ ਆਈ ਹੈ ਨਾ ਇਹਨਾਂ ਨੇ ਬਹੁਤ ਖਿਦਮਤ ਕੀਤੀ ਆ। ਇਹਨਾਂ ਨੇ ਅੱਬਾ ਜੀ ਨਾਲ ਬਹੁਤ ਵਫਾ ਕੀਤੀ ਆ। ਮਾਂ ਜੀ ਚਲੇ ਗਏ ਦੁਨੀਆ ਤੋਂ, ਮਰ ਜਾਣਾ ਹਰ ਇੱਕ ਨੇ, ਲੇਕਿਨ ਇਹਨਾਂ ਨੇ ਬਹੁਤ ਸਾਰੇ ਅੱਬਾ ਜੀ ਨਾਲ ਜਿੰਨੇ ਕੰਮ ਸਨ ਉਹ ਕਰਵਾਏ ਨੇ। ਮੈਂ ਬੜੀ ਸੇਵਾ ਕੀਤੀ ਇਹਨਾਂ ਦੀ। ਤੇ ਕੀ ਤੈਨੂੰ ਸਿਲਾ ਲੱਭਿਆ ਮੈਨੂੰ ਉਹ ਕਹਿੰਦੇ ਛੱਡ ਕਿੰਨੀ ਸੇਵਾ ਚਲੋ ਕਿੰਨੇ ਸਾਲ ਹੋ ਗਏ ਵਿਆਹ ਨੂੰ? ਕੋ 3 4 5 ਸਾਲ ਹੋ ਗਏ 3 ਸਾਲ ਹੋਏ ਜੀ। 3 ਸਾਲ ਦੇ ਵਿੱਚ ਕਦੀ ਉਹਨੇ ਤੈਨੂੰ ਹੁੱਕਾ ਨਹੀਂ ਧਰ ਕੇ ਦਿੱਤਾ, ਦਿੱਤਾ ਤਾਂ ਕਦੀ ਤੈਨੂੰ ਰੋਟੀ ਨਹੀਂ ਦਿੱਤੀ। ਦਿੱਤੀ ਹੈ। ਤੇ ਜੇ ਇੱਕ ਵਾਰੀ ਉਹਦੇ ਕੋਲ ਵਾਧਾ ਘਾਟਾ ਹੋ ਗਿਆ ਤੇ ਤੂੰ ਤਲਾਕ ਦਵਾਏਂਗਾ? ਕਿਉਂ? ਉਹ ਜਦੋਂ ਉਹ ਰਾਜ਼ੀ ਆ ਤੂੰ ਸਾਲਾ ਮਾਮਾ ਲੱਗਦਾ। ਦੇਖੋ ਭਾਈ ਮੈਂ ਸਿਰਫ ਇੰਨਾ ਕਹਿੰਦਾ ਮੇਰੀਆਂ ਲੱਤਾਂ ਕੋ ਡੈਗ ਰਹੇ ਚਲੋ ਲੱਤਾਂ ਓਏ ਉਹ ਕੈਸੀ ਬਗੈਰਤੀ ਆ। ਲੱਤਾਂ ਨਾ ਕੁੱਟੇ ਮੇਰੇ ਮੋਢੇ ਘੁੱਟ ਦੇਵੇ ਮੇਰਾ ਸਿਰ ਘੁੱਟ ਜਾਵੇ ਕਿਉਂ ਤੈਨੂੰ ਟੱਚ ਕਿਉਂ ਕਰੇ ਗੈਰ ਔਰਤ? ਮੇਰੀ ਨੌ ਨਹੀਂ ਆ ਮੈਂ ਮੁੰਡੇ ਦੀ ਸ਼ਾਦੀ ਚਲੋ ਕਿਉਂ ਕੀਤੀ ਤੁਸੀਂ ਦੱਸ ਦਿਓ ਮੈਨੂੰ ਦੱਸੋ ਤਾਂ ਕਿ ਤੇਰਾ ਮੁੰਡਾ ਆਪਣਾ ਘਰ ਵਸਾਵੇ ਤੂੰ ਨਹੀਂ। ਵਾਹ, ਵਾਹ, ਚਾਚਾ ਵਾਹ, ਮੈਂ ਵਾਹ, ਤੇਰੇ ਤੁਸੀਂ ਕਹਿਣਾ ਪੈਦਾ ਮੈਂ ਤੇਰੀਆਂ ਹਰਕਤਾਂ ਤੇਰੀ ਗੱਲਬਾਤ ਮੈਨੂੰ ਤੁਸੀਂ ਕਹਿਣ ਨਹੀਂ ਦੇ ਰਹੀਆਂ। ਜਾਨੀ ਸਾਹਿਬ ਕੀ ਬਾਤ ਹੈ ਜਾਨੀ ਤੂੰ ਸਾਹਿਬ ਸ਼ਾਦੀ ਇਸ ਤੋਂ ਕੀਤੀ ਤੇ ਓਏ ਮੇਰੀ ਗੱਲ ਸੁਣ ਚਾ ਓਏ ਦੋ ਪੁੱਤਰ ਆ ਮੇਰੇ ਓਏ ਸਾਹਮਣੇ ਓਏ ਬਜ਼ੁਰਗਾ ਮੇਰਾ ਪੁੱਤ ਮੇਰੀ ਗੱਲ ਸੁਣ ਲੈ। ਉਹ ਦੋ ਪੁੱਤਰ ਵੇਖਣਾ ਸ਼ੀਜ ਦੇ ਜਵਾਨ ਚੁੱਕ ਕਿਹੜੇ? ਕੇ ਮਾਰ ਨਹੀਂ ਆ ਸ਼ੀ ਜਿੱਡਾ ਇਹਦਾ ਤੇ ਰੋਲਾ ਮਕਾਲਾ ਪਹਿਲੇ ਇਹਦਾ ਸਮਾਨ ਕੱਢ ਦੇ ਬਾਹਰ ਆ। ਇਧਰੋਂ ਸਮਾਨ ਵੱਡੀ ਦੇ, ਹਾਂ। ਇਧਰੋਂ ਵੱਡੀ ਉਹ ਸ਼ੀ ਹੁੰਦੀ ਜਿਹੜੀ ਬਿੱਲੀ ਨਸਾਉਣ ਲਿਆ ਨਹੀਂ ਕਰੀਦੀ ਉਹ ਇਧਰੋਂ ਵੱਡੀ ਹੁੰਦੀ। ਸਭ ਤੋਂ ਪਹਿਲੇ ਨੰਬਰ ਤੇ ਮੈਨੂੰ ਸਿਰਫ ਇੰਨਾ ਦੱਸ ਇਹ ਜੇਚ ਲੈ ਕੇ ਕੀ ਆਈ ਯਾਰ ਉਹ ਕਾਲਕ। ਜਹੇਜ਼ ਤੇ ਇੱਕ ਲਾਨਤ ਆ ਅੱਛਾ ਔਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਲਾਨਤ ਤੇ ਪੈ ਗਈ। ਕੀ ਕਰੀਏ ਨਾ ਸਾਨੂੰ ਕੁਝ ਦਿੱਤਾ ਨਾ ਕੋਈ ਸੇਵਾ ਨਾ ਖਿਦਮਤ ਵਿਆਹ ਤੇ ਸਿਰਫ ਉਹ ਖਿਦਮਤ ਤੂੰ ਕੀ ਕਹਿਣਾ ਹੁਣ? ਖਿਦਮਤ ਕਿਹੜੀ ਕਰੇ ਤੇਰੀ? ਮੈਂ ਇਹਨੂੰ ਖਿਦਮਤ ਮਰਕਜ਼ ਦੇ ਸਾਹਮਣੇ ਲੰਮੇ ਪਾ ਕੇ ਤੇਲ ਚੱਸੇ ਅੱਜ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ? ਉਹ ਯਾਰ ਭਾਵੇਂ ਤੇਰੀ ਨੋਹ ਆ ਲੇਕਿਨ ਇਹ ਕੰਮ ਨਹੀਂ ਵੀ ਤੇਰੀਆਂ ਲੱਤਾਂ ਘੁੱਟੇ ਤੇਰੇ ਪੈਰ ਘੁੱਟੇ ਤੇਰੇ ਸਿਰ 'ਚ ਤੇਲ ਝੱਸੇ। ਨਾ ਘੁੱਟੇ ਲੱਤਾਂ ਮਾੜਾ ਜਿਹਾ ਬੰਦਾ ਲੱਕ ਨੂੰ ਕੁਟਵਾ ਦਿੰਦਾ ਠਹਿਰ ਜਾ ਇੱਕ ਮਿੰਟ ਚੌਧਰੀ ਇਮਰਾਨ ਹਾਸ਼ਮੀ ਮੇਰੀ ਗੱਲ ਸੁਣ। ਸ਼ਰਮ ਤੇ ਅਕਲ ਨੂੰ ਹੱਥ ਮਾਰ ਲੋਕੀ ਵੇਖਣ ਦੇ ਨੇ। ਜਾਨੀ ਸਾਹਿਬ ਜਦੋਂ ਇਹ ਮੈਨੂੰ ਹੁੱਕੇ ਦਾ ਕਹਿੰਦੇ ਨੇ ਉਸ ਟਾਈਮ ਤੇ ਮੇਰਾ ਆਪਣਾ ਸ਼ੀਸ਼ੇ ਦਾ ਟਾਈਮ ਹੋਇਆ। ਲਓ ਮੈਂ ਕਹਿੰਦੀ ਦੇਖ ਲਓ ਨਹੀਂ ਚਾਚਾ ਤੂੰ ਹੁੱਕਾ ਛੱਡ ਹੀ ਦੇ ਹਾਂ ਮੈਂ ਨਹੀਂ ਛੱਡਣਾ ਹੋਊਗਾ ਫਿਰ ਤੂੰ ਆਪ ਇਹਨੂੰ ਕਹਿ ਤੈਨੂੰ ਓਏ ਤੂੰ ਹੁੱਕਾ ਕਿਉਂ ਨਹੀਂ ਧਰ ਕੇ ਦਿੰਦਾ? ਅੱਬਾ ਮੈਂ ਤੈਨੂੰ ਦਊਂਗਾ ਇਹਨੂੰ ਭੇਜ ਇਹਨੂੰ ਸਟੱਪਣੀ ਜਈ ਨੂੰ। ਇਹਨੂੰ ਜਵਾਨੀ ਮੈਂ ਤਲਾਕ ਆ ਆਪਣੇ ਮੁੰਡੇ ਕਾ ਦੇ ਕੋਲ ਤੋਂ ਦਵਾਣੀਆਂ ਕਿਉਂ ਦਲਵਾਣੀ ਜਦੋਂ ਮੀਆਂ ਬੀਵੀ ਰਾਦੀ तो क्या करेगा टाड़ी? नहीं इधर तूड़ी उड्डण दी तू मिनट बाद साफ करन लग अच्छा ਤੁਹਾਡਾ ਆਪਸ ਚ ਕੋਈ ਰੋਲਾ ਠਹਿਰ ਜਾ ਚਾਚਾ ਇੱਕ ਮਿੰਟ ਤੁਹਾਡਾ ਆਪਸ ਕੋਈ ਰੋਲਾ ਮੈਂ ਤੇ ਜੀ ਵਿਚਕਾਰ ਫਸਿਆ ਵਾਂ ਅੱਬੇ ਆਪਣੇ ਦੇ ਵੀ ਵਿੱਚ ਤੇ ਇਹਦੇ ਵੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਮੈਂ ਕੀ ਕਰਾਂ ਜਦੋਂ ਉਹਨਾਂ ਦਾ ਰੌਲਾ ਕੋਈ ਨਹੀਂ ਯਾਰ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਅੱਬੇ ਦੇ ਮਗਰ ਨਹੀਂ ਲੱਗਣਾ ਅੱਬੇ ਦੇ ਮਗਰ ਲੱਗ ਕੇ ਕਿਸੇ ਦੀ ਧੀ ਭੈਣ ਨਾਲ ਜ਼ਿਆਦਤੀ ਨਹੀਂ ਕਰਨੀ ਕਿਉਂ ਨਹੀਂ ਕਰੀ ਉਹਨਾਂ ਪਹਿਲੇ ਦੇਖ ਲੈ ਕਿੰਨੀ ਹੋ ਚੁੱਕੀ ਆਪਣਾ ਘਰ ਨਾ ਬਰਬਾਦ ਕਰ ਲਈ ਹਾਂਜੀ ਘਰ ਨਾ ਬਰਬਾਦ ਕਰ ਲਈ ਰੋਜ਼ ਨਹੀਂ ਵਸਦੇ ਘਰ ਹਾਂ ਮੇਰੇ ਮੁੰਡੇ ਨੂੰ ਗੁੰਮਰਾਹ ਨਾ ਕਰ ਜੋ ਪਿਓ ਨੇ ਕਹਿਣਾ ਕਰਨਾ ਹੀ ਉਹਨੇ ਹੋ ਕਿਉਂ ਪਿਓ ਮਾਮਾ ਲੱਗਦਾ ਖਿਦਮਤ ਨਹੀਂ ਕਰਦੀ ਜੀ ਖਿਦਮਤ ਕਰੇ ਤਾਂ ਫੇਰ ਜਾ ਬਜ਼ੁਰਗ ਤੋਂ ਹੈਰਾਨ ਆ ਵੀ ਤੁਸੀਂ ਉਹਦੇ ਸਹੁਰੇ ਉਹਨੂੰ ਨੋ ਬਣਾ ਕੇ ਲਿਆਂਦਾ ਨਾ ਹਾਂਜੀ। ਉਹ ਕਿਹੜੇ ਮਾਲਸ਼ੀ ਆ
ਪਿੰਨੀਆਂ ਘੁੱਟੇ ਤੁਹਾਡੀਆਂ ਨਾ ਕੁੱਟੇ ਨਾ ਪਿੰਨੀਆਂ ਘੁੱਟੇ ਪਿੰਡੇ 'ਚ ਲੱਗ ਫੇਰ ਹੱਥ ਫੇਰੋ ਰੋਟੀ ਆਹ ਦੱਸ ਪਿੰਡੇ ਤੇ ਖਰਖਣਾ ਬਣਾ ਕਰ ਖਰਖਣਾ ਜਿਹੜੇ ਘੋੜਿਆਂ ਨੂੰ ਮਾਰੀਦਾ ਰੋਟੀ ਤਾਂ ਟਾਈਮ ਨਾਲ ਦਵੇ ਰੋਟੀ ਤੇ ਦਿੰਦੀ ਆ ਵਾਲਦਾਨ ਤੇਰਾ ਤੁਹਾਨੂੰ ਵੀ ਕਰਨ ਸਮਝ ਲਈ ਆ ਇਹ ਇਸ ਔਰਤ ਨੇ ਨਹੀਂ ਵੀ ਹੁੱਕਾ ਧਰ ਕੇ ਦਵੇ ਹਾਂ। ਲੱਕ 'ਚ ਖਰਕਣਾ ਮਾਰੇ ਲੱਕ ਵੀ ਮਾਰੇ। ਲੱਤਾਂ ਘੁੱਟੇ ਪੈਰ ਘੁੱਟੇ ਮੇਰੀ ਸੁਣ ਲਓ ਗੱਲ ਜਾਨੀ ਸਾਹਿਬ ਤੂੰ ਤੇ ਅੱਲਾ ਮਦ ਨੌ ਲਿਆਂਦੀ ਹੈ ਕਿ ਤੂੰ ਕਾਮਾ ਰੱਖ ਲਿਆ ਮੈਂ ਤੁਹਾਨੂੰ ਕਦੋਂ ਕਹਿੰਦੇ ਆ ਜਿਸ ਧੀ ਭੈਣ ਨੇ ਸਹੁਰੇ 'ਚ ਤੇ ਪਿਓ 'ਚ ਫਰਕ ਸਮਝਿਆ ਨਾ ਉਹ ਨਹੀਂ ਵੱਸ ਸਕਦੀ ਕੀ ਆਖਰੀ ਫੈਸਲਾ ਦੱਸੋ ਕੀ ਤੁਹਾਡਾ? ਫੈਸਲਾ ਇਹ ਹੈ ਜੀ ਕਿ ਮੈਂ ਹੁਣ ਦੱਸੋ ਜੌਬ ਕਰਾਂ ਮੈਂ ਤੁਹਾਨੂੰ ਪਤਾ ਮੈਂ ਤੇ ਬਾਹਰ ਅੰਦਰ ਜਾਣਾ ਹੁੰਦਾ ਵਾ ਅੱਬਾ ਜੀ ਮੈਨੂੰ ਕਹਿੰਦੇ ਤਲਾਕ ਦੇ ਇਹਦੇ ਘਰ ਦੇ ਕਹਿੰਦੇ ਆ ਕਿ ਸਾਨੂੰ ਸਮਾਨ ਲਿਖ ਕੇ ਦੇ ਸਮਾਨ ਵੀ ਟੁੱਟ ਭੱਜ ਗਿਆ 3 ਸਾਲਾਂ 'ਚ ਕੀ ਬਚਿਆ ਹੁਣ ਅੱਛਾ ਚਾਚਾ ਅਗਰ ਇੱਕ ਮਿਸਾਲ ਉਹ ਕਹਿੰਦਾ ਵੀ ਜੋ ਮਰਜ਼ੀ ਕਰ ਲੈ ਭਾਈ ਪਿਓ ਮੈਨੂੰ ਰੱਖਣਾ ਹੀ ਰੱਖ ਲਾ ਛੱਡਣਾ ਹੀ ਮੈਨੂੰ ਛੱਡ ਦੇ ਆਪ ਕਰ ਦੇ ਮੈਂ ਉਹਨੂੰ ਤਲਾਕ ਨਹੀਂ ਦੇਣੀ ਫੇਰ ਕੀ ਤੇਰਾ ਫੈਸਲਾ ਹਿੱਸਾ ਨਹੀਂ ਮਿਲਣਾ ਇਹਨੂੰ ਫਿਰ ਜਾਇਦਾਦ ਚੋਂ ਕਿੱਥੋਂ? ਜਾਇਦਾਦ ਚੋਂ ਜਾਇਦਾਦ ਚੋਂ ਹਾਂਜੀ, ਹਿੱਸਾ ਨਹੀਂ ਮਿਲਣਾ ਨਹੀਂ ਜਾਣਾ ਨਹੀਂ ਐ ਜ਼ਿਆਦਤੀ ਹੈ ਸਾਰਾ ਛੋਟੇ ਇਹ ਤੈਨੂੰ ਨਾਲ। ਪੁੱਛ ਹੋਣੀ ਹੈ ਕਿਆਮਤ ਵਾਲੇ ਦਿਨ ਕੱਤ ਪੁੱਛੋ ਪੁੱਛ ਹੋਣੀ ਹੈ ਤੈਨੂੰ ਤੇ ਇੱਥੇ ਇਹਨੂੰ ਵੀ ਪੁੱਛ ਹੋਣੀ ਅੱਬਾ ਜੇ ਉਹਨੂੰ ਤੇਰਾ ਉਹਨੂੰ ਕਾਦੀ ਤੇਰੇ ਤੇ ਉਹਦਾ ਤੇਰੇ ਤੇ ਕੀ ਵਸ ਚੱਲਦਾ ਉਹਦਾ ਕੀ ਸਾਰੀ ਦਿਹਾੜੀ ਟੀਵੀ ਵੇਖਦੀ ਰਹਿੰਦੀ ਯਾਰ ਉਹ ਭਾਵੇਂ ਸਾਰੀ ਰਾਤ ਵੀ ਵੇਖੇ ਤੈਨੂੰ ਕੀ ਪ੍ਰੋਬਲਮ ਆ ਜਾਇਦਾਦ 'ਚੋਂ ਹਿੱਸਾ ਨਹੀਂ ਦੇਣਾ ਅੱਬਾ ਜੀ ਤੁਸੀਂ ਕਿੰਨੀ ਕੁ ਜਾਇਦਾਦ ਲੈ ਕੇ ਕਿਹੜੀ ਆਏ? ਜਾਇਦਾਦ ਕਿੰਨੀ ਆ ਇੱਕ ਮਰਲਾ ਤੇ ਇੱਕ ਸਰਸਾਈ ਆ ਇੱਕ ਮਰਲਾ ਇੱਕ ਸਰਸਾਈ ਤੇ ਔਲਾਦ ਕਿੰਨੀ ਟੋਟਲ 5 ਭੈਣਾਂ ਨੇ ਜੀ ਤੇ ਅਸੀਂ 2 ਭਰਾ ਵਾਂ ਜੀ 7 ਜਾਣੇ ਹਾਂਜੀ। ਇੱਕ ਮਰਲਾ ਤੇ ਇੱਕ ਸਰਸਾਈ ਹਾਂਜੀ। ਆਪਣਾ ਵੀ ਉਹਨਾਂ ਨੇ ਹਿੱਸਾ ਰੱਖਣਾ ਕਿਉਂਕਿ ਜਿਹੜਾ ਹਾਂਜੀ। ਨੌ ਤੇ ਹੀ ਹੱਕ ਜਤਾਈ ਜਾ ਰਹੇ ਹੋ ਆਪਣੇ ਹਿੱਸੇ ਤੇ ਕਿੱਦਾਂ ਜਤਾਊਗਾ ਹਾਂਜੀ। ਨੌਂ ਨੂੰ ਬੱਚੇ ਹੀ ਨਹੀਂ ਸਮਝਦਾ ਨਹੀਂ ਮੇਰੀਆਂ ਧੀਆਂ ਤਰ੍ਹਾਂ ਨਹੀਂ ਸਮਝਦਾ ਤੂੰ ਕੋਈ ਅੱਲਾ ਨੂੰ ਜਾਣਦੇ ਨਹੀਂ ਕਿਹੜਾ ਤੇਰੇ ਵਰਗਾ ਪਿਓ ਲੱਤਾਂ ਘਟਾਉਂਦਾ ਧੀਆਂ ਕੋ ਮੇਰਾ ਝੂਠ ਇਸਤਰੀ ਕਰਕੇ ਜਾਵੇ ਮੈਂ ਆਪਣੀ ਧੀਆਂ ਤਰ੍ਹਾਂ ਸਮਝਦਾ ਵਾਂ ਜਨਾਨੀ ਸਾਹਿਬ ਨਾ ਤੁਸੀਂ ਫੈਸਲਾ ਕਰੋ ਲੇਕਿਨ ਮੈਨੂੰ ਚੰਗੀ ਨਹੀਂ ਲੱਗਦੀ ਇਹਦੀ ਮਾਂ ਵੀ ਸਾਨੂੰ ਮੂੰਹ ਨਹੀਂ ਲਾ ਕੇ ਰਾਜੀ ਪਿਓ ਇਹਦਾ ਨਹੀਂ ਸਾਨੂੰ ਚੰਗਾ ਸਮਝਦਾ ਨਹੀਂ ਉਹ ਮੈਂ ਤੁਹਾਨੂੰ ਸਮਝ ਗਿਆ ਉਹ ਅੱਜ ਤੋਂ ਬਾਅਦ ਮੈਂ ਵੀ ਨਹੀਂ ਲਾਉਣਾ ਤੁਹਾਨੂੰ ਮੈਂ ਤੁਹਾਨੂੰ ਪਹਿਲੇ ਦੱਸ ਦਿਆਂ ਠੀਕ ਆ ਪਹਿਲੇ ਆ ਕੇ ਇੰਨੀਆਂ ਤਾਰੀਫਾਂ ਕਰਦੇ ਸੀਗੇ ਕੁੜੀ ਜੀ ਆ ਹੁਣ ਕਿੱਥੇ ਮਰ ਗਏ ਹੁਣ ਕਿੱਥੇ ਨੇ ਤੇ ਜਦੋਂ ਤੁਸੀਂ ਵੇਖਣ ਗਏ ਸੀ ਨੌ ਨੂੰ ਉਦੋਂ ਅੰਨੇ ਸੀ ਆਖਿਆ ਤੂੰ ਉਹਨਾਂ ਨਜ਼ਰ ਕੁਛ ਨਹੀਂ ਆਇਆ ਤੁਹਾਨੂੰ ਪੇੜਾ। ਉਹਨਾਂ ਤੇ ਇੰਨੇ ਨੁਕਸ ਕੱਢਣ ਰਹੇ ਹੋ ਉਹ ਬੇੜਾ ਗਰਕ ਹੋਇਆ ਰਿਸ਼ਤੇ ਕਰਾਉਣ ਵਾਲੀ ਤੇ ਦਾ ਤੁਸੀਂ ਉਦੋਂ ਕਿੱਥੇ ਸੀ ਅਸੀਂ ਇੱਥੇ ਘਰ ਸੀਗੇ ਆਪਣੇ ਨਾਲ ਜਾਈਦਾ ਹੁੰਦਾ ਜਦੋਂ ਨੌ ਧੀ ਵੇਖਣ ਜਾਈਏ ਅੱਛਾ ਬਜ਼ੁਰਗੋ ਤੇ ਜਿਹੜੀ ਰਿਸ਼ਤੇ ਕਰਾਉਣ ਵਾਲੀ ਨੂੰ ਫੀਸ ਦਿੱਤੀ ਸੀ ਆਹੋ ਉਹ ਨਹੀਂ ਸਹੀ ਉਹਨੇ ਬਗੈਰ ਦਿਖਾਉਣ ਤੋਂ ਤੁਸੀਂ ਫੀਸ ਦਿੱਤੀ ਉਹਨੂੰ ਨਹੀਂ ਉਦੋਂ ਕਰੀਮਾ ਕਰੂਮਾ ਲਾ ਕੇ ਬਾਬਾ ਚਿੱਟਾ ਰੰਗ ਕੀਤਾ ਸੀ ਅੱਛਾ। ਇਹ ਲਾਣਤ ਤਾਂ ਹੁਣ ਉਹ ਪਈ ਤੇਰਾ ਆ ਉਹਦੇ ਨਾਲ ਲੈਣਾ ਦੇਣਾ ਰੰਗਣਾ ਕੀ ਆ ਤੁਹਾਨੂੰ ਮੀਆਂ ਕਿਹਾ। ਬੀਵੀ ਰਾਜ਼ੀ ਆ ਆਹ ਬਿਲਕੁਲ ਤੂੰ ਤੀਜੇ ਮਹੱਲੇ ਹੀ ਜਾਨਾ ਭਾਜੀ ਤੁਸੀਂ ਬਾਜੀ ਤੂੰ ਮੈਨੂੰ ਦੱਸ ਮਸਲਾ ਕੀ ਹੁਣ ਤੂੰ ਚਾਹੁੰਦੀ ਕੀ ਆ ਉਹ ਕਹਿ ਰਿਹਾ ਕਿ ਵੀ ਇਹਨੂੰ ਕਹਿ ਰਿਹਾ ਜ਼ੋਰ ਪਾ ਰਿਹਾ ਕਿ ਤਲਾਕ ਦੇ ਠੀਕ ਆ ਤੇਰਾ ਕੀ ਜ਼ੇਨ ਕਹਿੰਦਾ ਔਰ ਇਹ ਕੀ ਕਰਦਾ ਵਾ ਕੀ ਐਸਾ ਅਸੀਂ ਕਰੀਏ ਕਿ ਜਿਹੜਾ ਤੁਹਾਡਾ ਮਸਲਾ ਹੱਲ ਹੋ ਜਾਵੇ ਬੜੇ ਜ਼ੁਲਮ ਕਰਦੇ ਸਿਰਫ ਹੁੱਕਾ ਛੱਡ ਦੇਣ ਮੇਰੀ ਜ਼ਿੰਦਗੀ ਸਕੂਨ ਚ ਜੀ ਉਹ ਕਿੱਦਾਂ ਹੁੱਕੇ ਨਾ ਕਿੱਦਾਂ ਤੇਰੀ ਜ਼ਿੰਦਗੀ ਖਰਾਬ ਹੁੱਕਾ ਪੀਂਦੇ ਪਏ ਨੇ ਵਿਹੜੇ 'ਚ ਬਹਿ ਕੇ ਤੇ ਉੱਠ ਕੇ ਗਲੀ 'ਚ ਚੱਲ ਜਾਣਗੇ ਠੀਕ ਆ ਵੀ ਤੁਸੀਂ ਹੁੱਕਾ ਫੜ ਕੇ ਨਾਲ ਲੈ ਜਾਓ ਉੱਥੋਂ ਮੈਨੂੰ ਆਵਾਜ਼ ਮਾਰਨਗੇ ਵੀ ਨਾ ਹੁੱਕਾ ਬਾਹਰ ਲਿਆ ਮੈਂ ਹੁੱਕਾ ਬਾਹਰ ਲੈ ਕੇ ਜਾਨੀ ਆ ਅਗਲੀ ਨਾਲੀ ਤੇ ਮੰਜੀ ਲੈ ਜਾਂਦੇ ਉੱਥੋਂ ਮੁੰਡਾ ਭੇਜਦੇ ਜਾ ਪੀਨੋ ਨੂੰ ਕਹਿ ਹੁੱਕਾ ਲੈ ਕੇ ਆ ਹੁਣ ਮੈਂ ਹੁੱਕਾ ਚੁੱਕ ਕੇ ਇਹਨਾਂ ਦੇ ਮਗਰ ਤੁਰੀ ਵੀ ਨਾ ਬਾਬਾ ਤੂੰ ਹੁੱਕਾ ਹੀ ਬਲੂਟੂਥ ਵਾਲਾ ਲੈ ਲਾ ਵੀ ਨਾਲ ਰੱਖੀ ਰੱਖ ਵੀ ਤੂੰ ਜਦੋਂ ਉੱਠ ਕੇ ਜਾਣਾ ਤੂੰ ਹੁੱਕਾ ਨਾਲ ਲੈ ਕੇ ਜਾ ਐ ਦੇਖੋ ਖਾਨ ਸਾਹਿਬ ਆਜ਼ਾਬ ਪਾਇਆ ਜਾਣ ਕੇ ਬਿਲਕੁਲ ਸਹੀ ਜਾਣ ਕੇ ਪਰੇਸ਼ਾਨ ਕਰਦਾ ਬੱਚੀ ਸਹੀ ਹੱਕ ਤੇ ਆ ਸਾਡੀ ਭਰਜਾਈ ਨੂੰ ਜਾਣ ਕੇ ਪਰੇਸ਼ਾਨ ਕਰਦਾ ਉੱਤੋਂ ਕਹਿ ਰਹੀ ਆ ਉੱਤੋਂ ਕਹਿ ਉਹਨੂੰ ਕਹਿ ਰਿਹਾ ਇਹਨੂੰ ਛੱਡੇ ਲੈ ਇਹ ਮਾੜੀ ਗੱਲ ਤੈਨੂੰ ਇਤੋਂ ਕੋਈ ਤਕਲੀਫ ਹੈ ਜੀ ਮੇਰੇ ਤੇ ਮੈਨੂੰ ਹੈ ਉਦਾਂ ਇਤੋਂ ਆ ਦੋ ਇਹ ਕਿਉਂਕਿ ਅੱਬਾ ਜੀ ਦਾ ਵੀ ਕਿਤੇ ਕਹਿਣਾ ਮੰਨੇ ਨਾ ਵੇਖੋ ਹੁਣ ਜਦੋਂ ਲਿਆਂਦੀ ਆ ਮੈਂ ਘਰ ਦੇ ਕੰਮ ਕਰੇ ਕਮ ਸੇ ਕਮ ਅੱਬਾ ਜੀ ਨੂੰ ਸੁੱਖ ਨਹੀਂ ਦਿੱਤਾ ਤੇ ਮੇਰਾ ਕੀ ਬਣਾ ਇਹ ਦੋਵੇਂ ਹੀ ਨਾ ਇਹ ਦੋਵੇਂ ਹੀ ਹਾਂਜੀ ਹੈ ਤੇ ਉਹਦੀ ਨਸਲ ਆ ਨਾ ਹਾਂ ਬਿਲਕੁਲ ਉਹਦੀ ਮਤਲਬ ਤੈਨੂੰ ਉਹ ਜਿੰਨਾ ਮਰਜ਼ੀ ਪਿਆਰ ਦੇਵੇ ਜੋ ਮਰਜ਼ੀ ਕਰੇ ਤੂੰ ਮਤਲਬ ਉਹ ਅੱਬਾ ਜੀ ਨੂੰ ਕਰੇ ਓਏ ਅੱਬਾ ਜੀ ਨੂੰ ਵਿਆਹ ਕੇ ਲਿਆਂਦਾ ਆਹ ਵੇਖ ਉਹਦੇ ਲਾਡ ਵੇਖ ਇੰਨਾ ਪਿਆਰ ਆ ਵੇਖ ਉਹ ਭਾਜੀ ਐਵੇਂ ਨਹੀਂ ਪਿਆਰ ਕਰਦੀ ਪਹਿਲਾਂ ਥੁੱਕਦੀ ਆ ਤੇ ਫਿਰ ਸਾਫ਼ ਕਰਦੀ ਆ ਚਲੋ ਕੋਈ ਗੱਲ ਨਹੀਂ ਖੈਰ ਭਾਜੀ ਮੇਰੇ ਜਿਹੜੇ ਵਾਲ ਆ ਧੁੱਪੇ ਚਿੱਟੇ ਨਹੀਂ ਹੋਏ ਫਿਰ ਕਿੱਦਾਂ ਚਿੱਟੇ ਹੋਏ ਮੈਨੂੰ ਪਤਾ ਕਿੱਦਾਂ? ਆ ਮੇਰੇ ਸਾਹਮਣੇ ਗੈਡਰ ਕਰਾ ਕੇ ਆਇਆ ਵਾਟਰ ਲਵਾਇਆ ਨੇ ਕਹਿੰਦੇ ਤੂੰ ਵਿੱਚ ਖਾਨ ਸਾਹਿਬ ਉਹ ਨਹੀਂ ਦੱਸਣਾ ਸਾਹਮਣੇ ਕੈਮਰੇ ਦੇ ਅੱਛਾ, ਚਰਚਾ ਬਣਿਆ। sorry। ਕੀ ਹੋ ਗਿਆ ਤੁਹਾਨੂੰ ਸੌਰੀ ਦੱਸ ਜਾਨੀ ਮੇਰੇ ਸਾਹਿਬ, ਸਾਹਮਣੇ sorry। ਕਹਿੰਦੇ ਅੰਦਰੋਂ ਕਰਕੇ ਆਇਆ ਅੱਛਾ ਕਿੱਦਾਂ ਚਿੱਟੇ ਹੋਏ ਨੇ ਤੁਹਾਡੇ ਛਾਵੇਂ ਚਿੱਟੇ ਕੀਤੇ ਨੇ ਮੇਰੀ ਸੁਣ ਲੈ ਗੱਲ ਮੇਰਾ ਪੁੱਤਰ ਅੱਛਾ ਮੇਰੀ ਗੱਲ ਸੁਣ ਚਾਚਾ ਮੈਂ ਕਹਿੰਦਾ ਮੈਂ ਇਹਦੇ ਅੱਗੇ ਹੀ ਆਉਣ ਇਹਦੀ ਵੀ ਧੀ ਹੋਵੇ ਇਹਦੇ ਨਾਲ ਵੀ ਓਏ ਐਦਾਂ ਅੱਬਾ ਜੀ ਮੂੰਹ ਤੇ ਸਿੱਧਾ ਕਰੋ ਕਸਮੇ ਇੰਜ ਲੱਗਦਾ ਤੇਰੇ ਮੂੰਹ ਨੇ ਚੌਕੜੀ ਮਾਰੀ ਆ ਦੇ ਅੱਲਾ ਬਜ਼ੁਰਗੋ ਬਾਦੋ ਨਹੀਂ ਦੇਦੀ ਔਲਾਦ ਨੂੰ ਮੈਂ ਦੇਣੀ ਹੈ ਤੈਨੂੰ ਕਿਉਂ ਮਸਲਾ ਕੋਈ ਵਜਾ ਮੈਂ ਦਊਂਗਾ ਕਿਉਂ ਮੇਰੀ ਔਲਾਦ ਪਤਾ ਤਾਂ ਲੱਗੇ ਮੇਰੀ ਔਲਾਦ ਔਲਾਦ ਨੂੰ ਨਹੀਂ ਬਾਦੋ ਰਹੀ ਮੈਂ ਨਹੀਂ ਦੇਣੀ ਹੈ ਮੈਂ ਉਹ ਪਰਲੀ ਨੂੰ ਦੇਣ ਡਿਆ ਉਹ ਕਲਮੂਈ ਨੂੰ ਤੇ ਉਹ ਵੀ ਤਾਂ ਨਾਲ ਹੀ ਤੁਹਾਡਾ ਪੁੱਤਰ ਵੀ ਨਹੀਂ ਉਹਨੂੰ ਨਹੀਂ ਦੇਣਾ ਉਹਨੂੰ ਕਿਉਂ? ਸਾਡੇ- ਅੱਛਾ ਮੇਰੀ ਗੱਲ ਸੁਣ ਸਾਡੇ ਆ ਜੋ ਉਹਨੂੰ ਤਲਾਕ ਦੇ ਦੇਵੇ ਹਾਂਜੀ ਤੇ ਆ ਵੀ ਵਿਚਾਰਾ ਉਹ ਵੀ ਤੇ ਉਹ ਵੀ
ਉਹਨੂੰ ਤੇ ਚਲੋ ਲੱਭ ਹੀ ਜਾਣਾ ਰਿਸ਼ਤਾ ਕੋਈ ਨਾ ਕੋਈ। ਤੇ ਉਹਨੂੰ ਵੀ ਲੱਭ ਜਾਣਾ। ਟਰੈਕਟਰ ਵੇਚ ਕੇ ਧੂਮ ਧਾਮ ਨਾਲ ਸ਼ਾਦੀ ਅੱਛਾ ਕਰੂੰਗਾ। ਟਰੈਕਟਰ ਵੀ ਹੈ। ਹਾਂਜੀ ਮੁੰਡੇ ਨਾਤੇ ਧੋਤੇ ਘੋੜੇ ਆ। ਅੱਛਾ ਲਓ ਜੀ ਖਾਨ ਸਾਹਿਬ, ਸਵਾ ਮਰਲਾ ਜਗ੍ਹਾ ਜੀ, ਟਰੈਕਟਰ ਵੀ ਇੱਕ ਮਰਲਾ ਇੱਕ ਸਰਸਾਈ ਜਗ੍ਹਾ। ਸਰਸਾਈ, ਵਾਹ ਸੱਤ ਭਾਈ ਵਾਹ ਹਿੱਸੇ ਭਾਈ। ਨੇ। ਅੱਛਾ ਹਾਂ ਜਗ੍ਹਾ ਹਿਸਾਬ ਲਾਓ ਕਿੱਡੀ ਹੈ। ਬੱਲੇ ਬੱਲੇ, ਹਵਾਲਾਤ ਦੀ ਜਗ੍ਹਾ ਕਿੰਨੀ? ਹਵਾਲਾਤ ਵੱਡੀ ਹੁੰਦੀ ਹੈ ਨਾਲੋਂ, ਤੇਰੀ ਜਗ੍ਹਾ ਨਾਲੋਂ। ਮੇਰੀ ਛੋੜ ਲਾ ਗੱਲ, ਮੈਂ ਜਿੱਦ ਨਾਲ ਵਿਆਹ ਕਰਾਣਾ, ਮੁੰਡੇ ਦਾ ਦੂਜਾ ਵਿਆਹ ਕਰਾਣਾ ਹੀ ਕਰਾਣਾ। ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਠਹਿਰ ਜਾ। ਤੂੰ ਸਿਆਣਾ ਬਿਆਣਾ ਕੌਣ? ਮਾਸ਼ਾਅੱਲਾ ਜਵਾਨ ਆ, ਸਿਹਤਮੰਦ ਵੀ ਹੈ। ਠੀਕ ਆ। ਅੱਛਾ ਮੈਨੂੰ ਲੱਗਦਾ ਤੇਰੀਆਂ ਇਹਨਾਂ ਹਰਕਤਾਂ ਦੀ ਵਜ੍ਹਾ ਤੋਂ ਹੀ ਇਹਦੀ ਸ਼ਕਲ ਨਹੀਂ ਤੇਰੇ ਨਾਲ ਮਿਲਣ ਦੀ। ਆਹ, ਅੱਛਾ ਤੂੰ ਇਹ ਦੱਸ ਕਿ ਤੇਰਾ ਤੇ ਨਿਊਟਰਲ ਆ, ਤੂੰ ਹਰ ਪਾਸੇ ਤੇਰਾ ਤੇ ਨਹੀਂ ਰੌਲਾ। ਮੇਰੇ ਰੋਲੇ ਆ, ਮੈਂ ਤੇ ਅੱਲਾ ਮਾਫ ਕਰੇ, ਮੈਨੂੰ ਪਤਾ ਨਹੀਂ, ਮੈਨੂੰ ਵੀ ਇਹਨਾਂ ਨੇ ਖੋਤਾ ਬਣਾਇਆ ਆ। ਕੀ ਕਹਿੰਦੇ ਆ ਹਾਂਜੀ ਅੱਜ ਆ ਸਬਜ਼ੀ ਲੈ ਆ, ਵੇਲਾ ਹੀ ਆ, ਇਹਨੂੰ ਭੇਜੋ ਸਬਜ਼ੀ ਲੈ ਆ, ਸਬਜ਼ੀ ਲੈ ਕੇ ਆਉਂਗਾ। ਜਾਂ ਦੁੱਧ ਲੈ ਆ, ਵੇਲਾ ਹੀ ਆ, ਇਹਨੂੰ ਭੇਜੋ, ਇਹ ਵੇਲਾ ਹੀ ਆ ਹੈ। ਦੁੱਧ ਲੈ ਕੇ ਆਉਂਗਾ, ਉਹ ਪਾਣੀ ਦੀ ਗੈਲਨ ਮੁੱਕ ਗਈ ਆ, ਉਹ ਲੈ ਆ। ਮੈਨੂੰ ਤੇ ਵੇਲੇ ਰਹਿ ਕੇ ਮੈਨੂੰ ਖਲੀਆਂ ਪੈ ਗਈਆਂ, ਮੈਨੂੰ ਥਕਾਵਟ ਹੋ ਗਈ। ਓਏ ਹੋਏ ਤੂੰ ਇੰਨਾ ਵਿਹਲਾ ਨਾ ਰਿਹਾ ਕਰ, ਤੂੰ ਕੋਈ ਕੰਮ ਵੀ ਕਰ ਲਿਆ ਕਰ। ਇਹ ਜਿਹੜਾ ਛੋਟਾ ਹੁੰਦਾ ਨਾ ਉਹਨੂੰ ਇਹੀ ਸਿਆਪਾ ਹੁੰਦਾ ਘਰ 'ਚ, ਛੋਟੇ ਨੂੰ ਸਭ ਤੋਂ ਬਹੁਤਾ ਬਿਜ਼ੀ ਰੱਖਿਆ ਹੁੰਦਾ ਘਰ ਹਾਂਜੀ, ਦੇ। ਬਿਲਕੁਲ ਸਹੀ। ਸਾਰਿਆਂ ਨੇ ਕਿਹਾ ਹੁੰਦਾ ਓਏ ਉਹ ਵਿਹਲਾ ਕਿੱਧਰ ਤੁਰਿਆ ਫਿਰਦਾ, ਉਹਨੂੰ ਭੇਜ ਲੈ ਕੇ ਆਵੇ, ਸਾਰੀ ਦਿਹਾੜੀ ਵਿਹਲਾ ਫਿਰਦਾ ਲੈ। ਉਹ ਜਾਨੀ ਸਾਹਿਬ ਕੁਝ ਵੀ ਨਹੀਂ ਕਰਦਾ ਹੈਗਾ, ਸਾਰੀ ਦਿਹਾੜੀ ਵਿਹਲਾ ਮੁੰਡਿਆਂ ਦੇ ਆ ਨਾਲ। ਵੇਲੋ ਵੇਲਾ ਕਹਿ ਕੇ ਇਹਨਾਂ ਨੇ ਮੇਰਾ ਅੱਲਾ ਮਾਫ ਕਰੇ ਆਪਰੇਸ਼ਨ ਕਰਵਾ ਦੇਣਾ ਇਹਨਾਂ ਨੇ। ਕੱਲ ਦੀ ਗੱਲ ਵਾ, ਇਹਨੂੰ ਮੈਂ ਕਿਹਾ ਮੇਰਾ ਖੁੱਸਾ ਜਿਹੜਾ ਨਾ ਪਾਲਿਸ਼ ਕਰਕੇ ਲਿਆ। ਕਿਹਨੂੰ ਕਿਹਾ? ਨੋ ਆਪਣੀ ਨੂੰ ਕਹਿਣਾ ਨੋ ਕੀ ਮਤਲਬ? ਇਹਨੇ ਚੌਕ 'ਚ ਮੋਚੀ ਮੋਚੀਆਂ ਦਾ ਡਰਾ। ਅੱਡਾ ਲਾਇਆ ਉਹਨੇ, ਖੁੱਸਾ ਵੀ ਤੁਹਾਡਾ ਪਾਲਿਸ਼ ਕਰਕੇ ਲਿਆਵੇ, ਹੁੱਕਾ ਵੀ ਤੇਰਾ ਧਰ ਕੇ ਮੈਂ ਲਿਆਵੇ। ਚੌਧਰੀਆਂ ਵਾਲੇ ਜਾਣਾ ਸੀ, ਕੀ ਇੱਜ਼ਤ ਰਹਿ ਜਾਊਗੀ ਬਗੈਰ ਪਾਲਿਸ਼ ਕੀਤੀਆਂ ਜਾਂਦਾ ਨੂੰ। ਤੂੰ ਵਿਹਲਾ ਹੀ ਰਹਿਣਾ, ਤੂੰ ਪਾਲਿਸ਼ ਕਿਉਂ ਨਹੀਂ? ਇਹਨੂੰ ਮੈਂ ਕਿਉਂ ਕਵਾਂ, ਜੋ ਪਾਲਿਸ਼ ਉਹਨੇ ਕਰਨੀ ਹੈ ਇਹਨੂੰ ਭਾਜੀ ਪਤਾ। ਉਹਨੇ ਨਾ ਨੋ ਆਪਣੇ ਲਈ ਲਿਆਂਦੀ ਵਿਆਹ ਕੇ, ਤੁਹਾਡੇ ਲਈ ਨਹੀਂ ਲਿਆਂਦੀ। ਤੁਸੀਂ ਪਤਾ ਕੀ ਫਾਰਗ ਹੋ, ਨੋ ਨੂੰ ਉਹਦੇ ਮੂੰਹ ਤੇ ਕਰਾਓ, ਤੁਸੀਂ ਸਾਈਡ ਤੇ ਹੋ ਜਾਓ। ਚਲੋ ਵੀ ਤੈਨੂੰ ਉੱਠ ਤਾਂ ਤੈਨੂੰ ਮੂੰਹ ਤੇ ਕਰਾਵਾਂ। ਨਹੀਂ ਰਹਿਣ ਤੇ, ਉਹਨੂੰ ਮੂੰਹ ਤੇ ਕਰਾਉਣ ਲਈ ਨਾ ਮੇਰੇ ਲਾਗੇ ਆਉਣਾ ਪੈਣਾ, ਤੂੰ ਰਹਿਣ ਮੈਂ ਦੇ। ਕੁੱਤੇ ਵਾਂਗੂ ਸਮਝਾਇਆ, ਲਾਲ ਸੂਟ ਨਾ ਪਾਇਆ ਕਰ। ਹਾਏ ਹਾਏ ਅੱਛਾ ਤੁਸੀਂ ਉਦਾਂ ਹੀ ਕਹਿ ਦਿਓ ਕਿ ਮੈਂ ਉਹਨੂੰ ਸਮਝਾਇਆ, ਕੁੱਤੇ ਵਾਂਗੂ ਵਾਲਾ ਹਿਸਾਬ ਅਸੀਂ ਆਪੇ ਸਮਝ ਜਾਣਾ। ਹਾਂ ਤੁਹਾਨੂੰ ਕੀ ਪਤਾ ਹੈ ਮੇਰੇ ਨਾਲ ਕੀ ਸਲੂਕ ਕਰਦੇ ਨੇ? ਹਾਏ। ਉਹ ਤੂੰ ਦੱਸ ਨਾ। ਇਹ ਕੋਈ ਗੱਲ ਹੈ ਕਰਨ ਵਾਲੀ? ਮਹੱਲੇ 'ਚ ਵੀ ਇਹਨਾਂ ਨੇ ਸਾਡੀ ਬਦਨਾਮੀ ਕਰਾਈ ਪਈ, ਸਾਰੀ ਦਿਹਾੜੀ ਲਾਂਭੇ ਆਉਂਦੇ ਰਹਿੰਦੇ ਨੇ। ਇਹ ਸੁਬਾਹ ਇਹ ਨਾਲ ਦੇ ਹਾਜਮੀ ਸਾਹਿਬ ਦੇ ਘਰ ਜਾ ਕੇ ਉਹਨਾਂ ਦੇ ਏਸੀ ਵਾਲੇ ਕਮਰੇ 'ਚ ਕੁੰਡੀ ਲਾ ਕੇ ਸੋ ਗਏ ਤੇ ਉਹਨਾਂ ਨੂੰ ਕਹਿੰਦੇ ਮੈਨੂੰ ਕੋਈ ਡਿਸਟਰਬ ਨਾ ਕਰੇ। ਫਿਰ ਉਹਨਾਂ ਨੇ ਗੁਨਾਹ ਵਾ ਏਸੀ ਵਾਲੇ ਕਮਰੇ 'ਚ ਸੋਣਾ। ਉਹ ਨਾਲ ਦਾ ਘਰ ਆ ਉਹਨਾਂ ਦਾ, ਉਹਨਾਂ ਨੇ ਆਪਣਾ ਲਵਾ, ਤੂੰ ਚਾਚਾ ਲੱਗ ਮਾਮਾ ਲੱਗਦਾ। ਮੈਂ ਤੇ ਆਪਣੇ ਸਮਝ ਕੇ ਗਿਆ ਮੈਂ ਦੂਸਰੇ ਨੰਬਰ ਦੀ ਨਾਨੀ ਸਾਹਿਬ ਮੈਨੂੰ ਬੱਕਰੀ ਨਹੀਂ ਰੱਖਣ ਦਿੰਦੀ, ਦੱਸ ਇਹਦਾ ਕੀ ਜਾਂਦਾ। ਨਹੀਂ ਇਹ ਜ਼ਿਆਦਤੀ ਆ। ਹਾਂਜੀ ਤੁਸੀਂ ਉਹਨੂੰ ਬੱਕਰੀ ਰੱਖਣ ਦਿਓ, ਚਲੋ ਬੱਕਰੀ ਨੂੰ ਬਾਹਰ ਫਰਾਉਂਦਾ ਤੁਰਦਾ ਰਿਹਾ ਕਰੇਗਾ, ਉਹਨੂੰ ਕਿਸੇ ਤਰੀਕੇ ਨਾਲ ਘਰੋਂ ਬਾਹਰ ਰੱਖਣ ਦਾ ਸਮਾਨ ਪੈਦਾ ਬਜ਼ੁਰਗਾਂ ਦਾ ਕਰੋ। ਕਿ ਦਿਲ ਲੱਗੇ, ਉਹ ਭਾਈ ਦਿਲ ਲੱਗੇ ਬਜ਼ੁਰਗਾਂ ਦਾ, ਜਾਨਵਰਾਂ ਨਾਲ। ਹਾਂ ਤਾਂ ਤੁਸੀਂ ਕੋ ਮਸ਼ਵਰਾ ਦਿਓ ਕੀ ਕਰੀਏ। ਮੈਂ ਤੇ ਇਹੀ ਕਹਾਂਗਾ ਤੁਸੀਂ ਇੱਕ ਬਾਂਦਰ ਰੱਖ ਲਓ, ਇੱਕ ਕੁੱਤਾ ਰੱਖ ਲਓ, ਡਬਰੂ ਨਾਲ ਮਹੱਲੇ 'ਚ ਫਿਰੇ ਤੁਰੇ ਲੰਗਰ ਇਕੱਠਾ ਕਰੋ, ਨਾਲ ਦਿਲ ਲੱਗ ਜੂ ਤੁਹਾਡਾ, ਬੋਰੀ ਵੀ ਖਤਮ ਹੋ ਜਾਏਗੀ। ਤੇ 6 ਘੰਟਾ ਕਿ ਤੁਹਾਡੇ ਕੋ ਵੀ ਚਲੇ ਜਾ ਅੰਦਰ। ਆਹ ਢੋਲਕੀ ਸਿੱਖਣ ਲਈ ਕਦੀ ਮੇਰੇ ਨਾਲ ਚਲੇ ਕੇ ਖੁਸਰਿਆਂ ਨਾਲ। ਇਹ ਮੈਨੂੰ ਚੰਗੀ ਨਹੀਂ ਲੱਗਦੀ। ਕਿਉਂ ਉਹ ਖੁਸ਼ ਰਿਆ ਨਾ ਉੱਥੇ ਖੁਸਰਿਆਂ ਨਾਲ ਦਿਲ ਲੱਗਾ ਰਹੇਗਾ। ਓਏ ਬਜ਼ੁਰਗਾ ਖੁਸਰਿਆਂ ਨਾਲ ਉਹ ਬਜ਼ੁਰਗਾਂ ਮੇਰਾ ਗੱਲ ਸੁਣ, ਉੱਥੇ ਖੁਸਰੇ ਵੀ ਹੁੰਦੇ ਨੇ। ਇਹ ਦਰਦ ਸਮਝਦਾ ਸਾਡਾ ਬਜ਼ੁਰਗ, ਦਰਦ ਤੇਰਾ ਸਮਝਦਾ, ਠਹਿਰ ਜਾ। ਬਜ਼ੁਰਗ ਦਾ ਦਰਦ ਠਹਿਰ ਜਾ ਠਹਿਰ ਜਾ। ਤੁਸੀਂ ਇਹ ਦੱਸੋ ਘਰ 'ਚ ਇਕੱਠੇ ਰਹਿੰਦੇ ਚਾਰੇ? ਹਾਂਜੀ ਇਕੱਠੇ ਇੱਕ ਮਰਲਾ ਇੱਕ ਸਰਸਾਈ 'ਚ ਚਾਰੇ, ਮਾਸ਼ਾਅੱਲਾ, ਮਾਸ਼ਾਅੱਲਾ, ਮਤਲਬ ਜੱਫੀਆਂ ਪਾ ਕੇ ਰਹਿੰਦੇ ਤੁਸੀਂ? ਨਹੀਂ ਜੀ, ਖੜੀਆਂ ਮੱਜੀਆਂ ਤੇ ਸੌਂਦੇ ਆ ਅਸੀਂ। ਨਹੀਂ ਵਿੱਚ ਪਰਦੇ ਲਾਏ ਅਸੀਂ। ਉਹ ਤੇਰੇ ਤੇ ਹੈ ਹੀ ਨਹੀਂ ਪਰਦੇ ਵਾਲਾ ਕੋਈ ਚੱਕਰ। ਹਾਏ ਹਾਏ ਨਾ ਬੱਕਰੀ ਨੂੰ ਮੈਂ ਪਰਸੋਂ ਮੁੰਡੇ ਉਹ ਆਪਣੇ ਤੂੰ 4 ਜਾਣੇ ਮਰਲਾ ਜਗ੍ਹਾ ਉਹ 'ਚ ਬੱਕਰੀ ਵੀ ਵਾਰਨੀ ਆ। ਬੱਕਰੀ ਚਲੋ ਰਹਿਣ ਦੋ ਧੀਆਂ ਵੀ ਨਾਲ। ਨਹੀਂ ਉਹ ਛੱਡ ਆਪਾਂ ਅੱਛਾ ਪਰ ਮੈਂ ਕਹਿਣਾ ਜੇ ਉਹ ਚਰੀਆਂ ਗਈਆਂ ਨੇ। ਚਲੋ ਬੱਕਰੀ ਰਹਿਣ ਦੇ, ਮੈਨੂੰ ਇੱਕ ਸੀਲ ਕੁਕੜੀ ਲਿਆ ਦੇਵੇ, ਉਹ ਵੀ ਨਹੀਂ ਰੱਖਣ ਦਿੰਦੀ। ਦੇਖੋ ਮੈਂ ਕੁਕੜੀ ਰੱਖਣ ਦਿੰਦੀ। ਮੈਂ ਵੇਖੋ ਇਹਨਾਂ ਨੂੰ ਇਸ ਲਈ ਨਹੀਂ ਬੱਕਰੀ ਰੱਖਣ ਦਿੰਦੀ, ਇਹਨਾਂ ਨੇ ਉਹਦੇ ਕੋਲੋਂ ਵੀ ਕੰਮ ਕਰਾਉਣ ਲੱਗ ਪੈਣੇ। ਆਹੋ ਨਹੀਂ ਆ ਜਾਤੀ ਤੂੰ ਬੱਕਰੀ ਨੂੰ ਵੀ ਕਹਿਣਾ ਹੁੱਕਾ ਧਰ ਕੇ ਲਿਆ ਆ ਮੇਰੀ ਲੱਤਾਂ ਦਿਲ ਕਰੇ ਪੁੱਠਾ ਲੰਮੇ ਪੈ ਕੇ ਤੈਨੂੰ ਕਹੇ ਬੱਕਰੀ ਚੁੱਕ ਕੇ ਮੇਰੇ ਲੱਕ ਤੇ ਰੱਖ ਦੇ, ਲਤਾੜਾ ਕਰਵਾ ਲਤਾੜਾ। ਤੇ ਥੋੜੀ ਦੇਰ ਬਾਅਦ ਤੈਨੂੰ ਕਹੇ ਇਹਨੂੰ ਛੇੜ ਵੀ ਕੱਗ ਭੁੜ ਕੇ ਤੇ ਮੈਨੂੰ ਕੁੱਟਿਆ ਜਾਏ। ਮੇਰੇ ਪੈਰ ਵਜੇ ਲੱਕ 'ਚ ਹਾਂ ਥਕਾਵਟ ਦੂਰ ਹੋ ਜਾਨੀ ਸਾਹਿਬ ਜੇ ਮਸਲੇ ਸੁਣੋ ਨਾ ਤੇ ਸਾਡੇ ਅੱਬਾ ਜੀ ਦੀਆਂ ਹਰਕਤਾਂ ਨਹੀਂ ਠੀਕ ਹੈਗੀਆਂ। ਇਹਨਾਂ ਨੂੰ ਕੀ ਲੋੜ ਹੈਗੀ? ਅਸੀਂ ਸਾਰੇ ਸੁੱਤੇ ਆ ਤੇ ਪਤਾ ਲੱਗਾ ਨਾਲ ਦੀ ਗਲੀ 'ਚ ਢੋਲਾ ਨੇ ਢੋਲਾ ਗਾਣਾ ਕਰਨ ਦੇ। ਕਿੱਡੀ ਮਾੜੀ ਗੱਲ ਹੈ, ਲੱਗਦਾ ਰੂਹ ਨਾਲ ਖੁਸਰੇ ਵਾਲੀ ਹੈ। ਨਹੀਂ ਨਹੀਂ ਇਹਦਾ ਰੌਲਾ ਵਾ। ਇਹ ਮੂਰੇ ਦੇ ਮੇਰਾ ਦਿਓ। ਰੋਲਾ ਕੋਈ ਨਹੀਂ, ਇਹਨੂੰ ਮੈਂ ਕੱਲ ਕਿਹਾ ਮੇਰਾ ਨੌ ਵੱਡਾ ਵਾ, ਇਹਨੂੰ ਥੋੜਾ ਕੱਟ ਦੇ, ਨਹੀਂ ਕੱਟਿਆ। ਯਾਰ ਤੂੰ ਹਰ ਕੰਮ ਜਿਹੜੇ ਆਪਣੀ ਬੁੱਢੀ ਕੋ ਬੰਦਾ ਕਰਾਉਂਦਾ ਹਾਂਜੀ ਜਾਂ ਮਾਂ ਕੋ ਕਰਾਉਂਦਾ, ਬਿਲਕੁਲ। ਉਹ ਤੂੰ ਉਹਦੇ ਕੋਲੋਂ ਕਿਉਂ ਕਰਾ ਰਿਹਾ? ਉਹ ਤੇਰੀ ਨੋ ਆ। ਨਹੀਂ ਜੀ। ਉਹ ਨੋ। ਉਹ ਨੌ ਦੀ ਗੱਲ ਕੋਈ ਨਹੀਂ ਹੈਗੀ। ਨੌ ਕਹਿੰਦਾ ਵੀ ਕੱਟ ਦੇ। ਹੁਣ ਨੇਲ ਕੱਟਣਾ ਤੇ ਕੱਟ ਸਕਦੀ, ਕਹਿੰਦਾ ਮੂੰਹ ਨਾ ਕੱਟ।
ਹੁਣ ਇਹ ਗੱਲਾਂ ਬਣਦੀਆਂ ਨੇ ਫਿਰ ਮੈਨੂੰ ਦੱਸੋ। ਹਲਫ ਲੈ ਲਓ ਜੀ, ਮੈਂ ਅੱਜ ਕਿਹਾ ਹੋਵੇ। ਕਿੰਨੀਆਂ ਮਾੜੀਆਂ ਰੱਖੀਆਂ ਬਾਬਾ ਜੀ ਤੁਹਾਡੇ ਵਾਸਤੇ। ਕੀ ਕੀਤਾ, ਨੋ ਕਟਾਣਾ ਕਿਹੜੀ ਮਾਰੀ ਤੁਹਾਡੀ ਹਰਕਤ? ਬਜ਼ੁਰਗੀ ਤੇ ਲਾ ਯਾਰ ਲਿਆ। ਯਾਰ ਜੋ ਹਾਂਜੀ ਮੈਂ ਕਿਹਾ ਤੁਹਾਡੀ ਬਜ਼ੁਰਗੀ ਤੇ ਲਾ ਲਓ। ਨੋ ਤੈਨੂੰ ਨਹੀਂ ਕਹਿੰਦੇ। ਸਾਡੇ ਮਹਿਮਾਨ ਨੇ। ਹਾਂਜੀ, ਕੀ ਕਿਹਾ ਤੁਸੀਂ? ਮੈਂ ਕਿਹਾ ਨੋ ਤੈਨੂੰ ਕਹਿੰਦੇ ਬਜ਼ੁਰਗੀ ਤੇ ਲਾਨਤ। ਨਹੀਂ ਖਾਨ ਸਾਹਿਬ, ਸਾਡਾ ਚਾਚਾ ਸਾਡਾ ਪ੍ਰਾਹੁਣਾ ਵਾ, ਇਦਾਂ ਨਾ ਕਹੋ। ਤੁਸੀਂ ਜੋ ਕਿਹਾ ਨਾ, ਕੀ ਕਿਹਾ, ਜੋ ਵੀ ਕਿਹਾ ਤੁਸੀਂ, ਬਜ਼ੁਰਗੀ ਤੇ ਲਾਨਤ। ਹਾਂ ਉਹ ਜੋ ਵੀ ਤੁਸੀਂ ਕਿਹਾ ਉਹ ਤੁਸੀਂ ਗਲਤ ਗੱਲ ਕੀਤੀ। ਜਾਨੀ ਸਾਹਿਬ ਮੈਨੂੰ ਗੁੱਸਾ ਚੜਿਆ ਇਹਨਾਂ ਦੀਆਂ ਤੇ ਗੱਲਾਂ ਫਿਰ ਤੋਂ। ਗੁੱਸਾ ਚੜਿਆ ਤੇ ਤੁਸੀਂ ਇਹ ਕਹਿ ਦੋਗੇ ਵੀ ਲੱਖ ਲਾਣਾ ਤੇਰੇ ਤੇ, ਇਹ ਕਹਿ ਦੋਗੇ। ਹੋਰ ਮੈਂ ਕੀ ਕਹਾਂ, ਮੇਰੇ ਅਦਬ ਦੀ ਜਗ੍ਹਾ ਤਰਾਮ ਦੀ ਜਗ੍ਹਾ ਨਹੀਂ ਇਹ ਗੱਲ ਕਰ ਵੱਡੇ ਆ। ਹਾਂ ਵੱਡੇ ਆ, ਹਾਂ। ਲੇਕਿਨ ਤੁਸੀਂ ਜੋ ਕਿਹਾ ਨਾ ਉਹ ਕੀ ਕਿਹਾ, ਬਜ਼ੁਰਗੀ ਤੇ ਲਾਨਤ। ਹਾਂ ਉਹ ਤੁਸੀਂ ਗਲਤ ਕਿਹਾ। ਠੀਕ ਹੈ ਜੀ। ਗਲਤ ਕਿਹਾ ਉਹ। ਸੌਰੀ ਜੀ। ਅੱਛਾ ਇੱਕ ਮਿਸਾਲ ਆ, ਇਹਨੂੰ ਤੂੰ ਤਲਾਕ ਦੇ ਦੇਣ ਚਲੀ ਜਾਂਦੀ, ਫਿਰ ਇਹਦਾ ਕੀ ਕਰੇਗਾ? ਦੂਜੀ ਸ਼ਾਦੀ ਕਰੂੰਗਾ ਮੈਂ। ਉਹਨੂੰ ਵੀ ਤੂੰ ਇਦਾਂ ਹੀ ਕਹੇਗਾ, ਉਹ ਵੀ ਨਾ ਮੰਨੀ ਫਿਰ। ਨਹੀਂ, ਮੈਂ ਉਹ ਖਾਨਦਾਨ ਨਹੀਂ ਲਿਆਉਂਗਾ ਕੋਈ। ਤੇ ਇਹ ਆਪਣਿਆਂ ਚ ਕੀਤਾ ਤੂੰ? ਕਿਉਂ ਬੜਾ ਨਹੀਂ ਆਪਣਿਆਂ ਚ ਕੀਤਾ ਨਾ। ਨਹੀਂ ਕਹਿੰਦਾ ਉਹ ਬੜਾ ਉਹ ਬੜਾ ਭਾਈ ਓਏ ਮੇਰੇ ਸੁਣ ਲੈ। ਓਬੜ ਕੇ ਮੇਰੇ ਨਾਲ ਗੱਲਾਂ ਨਾ ਕਰ। ਮੇਰੀ ਸੁਣ ਲੈ ਭਾਈ। ਤੇਰੇ ਮਾਰਾ ਨਾ ਤੇਰੇ ਬਹੁਤ ਉੱਪਰ ਕੇ ਗੱਲ ਨਾ ਕਿ ਉੱਪਰ ਕੇ। ਯਾਰ ਭਾਈ ਕੌਣ ਬੈਠਾ? ਅੱਛਾ ਮੁਸਲਮਾਨ ਅਲਹਮਦੁਲਿਲਾ। ਸੋ ਬਸ ਤੜਕਾ। ਖਾਨ ਸਾਹਿਬ ਹੁਣ ਫੈਸਲੇ ਦੀ ਘੜੀ ਆ ਗਈ। ਠੀਕ ਹੈ। ਬਸ 2 ਮਿੰਟ ਠਹਿਰ ਜਾਓ। ਅੱਲਾਹ ਹਾਂ ਖੈਰ। ਬਈ ਦੱਸੋ ਬਈ। ਮੇਰੀ ਸੁਣ ਲੈ ਭਾਈ ਜਾਨੀ, ਹਾਂ ਰੁਪਈਆ 5000 ਤੈਨੂੰ ਮੈਂ ਲਾਉਂਗਾ, ਠੀਕ ਆ, ਇਹਨੂੰ ਤਲਾਕ ਦਵਾ ਦੇ ਮੁੰਡੇ ਨੂੰ। ਮੈਂ ਤਲਾਕ ਉਹਨੂੰ ਦਵਾ ਦਿੰਨਾ। ਸਹੀ ਗੱਲ ਹੈ। ਠੀਕ ਆ, ਰੁਪਈਆ 5000 ਤੇਰਾ ਪੱਕਾ। ਡਨ ਹੋ ਗਿਆ। ਤੂੰ ਮੈਨੂੰ 1000 ਹੋਰ ਵੀ ਘੱਟ ਦੇ ਦੀ, ਠੀਕ। ਮੈਂ ਉਹਨੂੰ ਤਲਾਕ ਦਵਾ ਦਿੰਨਾ। ਓਕੇ ਕਰ। ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਮੁੰਡੇ ਦੀ ਮੈਂ ਸ਼ਾਦੀ ਕਰੂੰਗਾ ਨਵੀਂ। ਫਿਰ ਦੁਬਾਰਾ ਪੈਸੇ ਲਾਏਗਾ। ਪੈਸੇ ਉਹ ਵੀ ਉਹ ਇਹ ਤੇ ਤੈਨੂੰ ਰੋਟੀ ਦਿੰਦੀ ਨਾ ਕੱਲੀ। ਉਹ ਜਿਹੜੀ ਤੂੰ ਅਗਲੀ ਵਿਆਹ ਕੇ ਲਿਆ, ਉਹ ਤੈਨੂੰ ਇਹ ਵੀ ਕੰਮ ਨਾ ਕਰੇ, ਉਤੋਂ ਅੱਥਰੀ ਹੋਵੇ, ਬਦ ਜ਼ੁਬਾਨੀ ਹੋਵੇ, ਉਤੋਂ ਤੈਨੂੰ ਭੌਂਕੇ ਤੇਰੇ ਨਾਲ, ਤੈਨੂੰ ਕਹੇ ਉਹ ਜਾ ਕਾਵੇਂ ਨਹੀਂ ਕੰਮ ਕਰਦੀ, ਉਤੋਂ ਤੇਰੇ ਖਾਣੇ 'ਚ ਜ਼ਹਿਰ ਪਾ ਦੇਵੇ। ਓਏ ਹੋਏ ਅੱਜ ਕੱਲ੍ਹ ਨੋਆ ਕਰਦੀਆਂ ਨੇ ਬਹੁਤ ਅੱਛੇ ਜਾਨੀ ਸਾਹਿਬ ਬਿਲਕੁਲ ਖਾਣੇ ਕਰਦੀਆਂ। ਤੇਰੇ 'ਚ ਜ਼ਹਿਰ ਪਾ ਦੇਵੇ, ਤੈਨੂੰ ਕੋਈ ਲੂਲਾ ਲੰਗੜਾ ਕਰ ਦੇਵੇ, ਬੰਦੇ ਨੂੰ ਹੱਥਾਂ ਦੇ ਪਾ ਲਵੇ, ਉਹ ਤੇ ਫਿਰ ਨਾਲ ਬੈਠੀ ਤੇਰੀ ਇੱਜ਼ਤ ਕਰ ਰਹੀ। ਤੂੰ ਮੇਰੇ ਸਾਹਮਣੇ ਤੂੰ 36 ਉਹਨੂੰ ਜ਼ਲੀਲ ਕੀਤਾ, ਉਹਨੇ ਉਫ ਨਹੀਂ ਕੀਤਾ। ਹਾਏ, ਫਿਰ ਤੇਰੀ ਸੇਵਾ ਅੱਗੋਂ ਜੋ ਤੈਨੂੰ ਕੁੱਤਿਆਂ ਵਾਲੀ ਤੇਰੀ ਕਰ ਦੇਵੇ, ਤੇਰੀ ਕੀ ਰਹਿ ਗਈ? ਤੈਨੂੰ ਕਹੇ ਹੁੱਕਾ ਫੜਾ, ਕਹੇ ਚੱਲ ਜਾ ਆਪੇ ਫੜ। ਹਾਂ ਕਸਮ ਤੂੰ ਬਾਹਰ ਜਾਵੇਂ, ਅੰਦਰੋਂ ਕੁੰਡੀ ਲਾ ਲਵੇ, ਤਾਲਾ ਲਾ ਲਵੇ, ਬੂਹਾ ਨਾ ਖੋਲੇ, ਦੱਸ ਉਹ ਤੈਨੂੰ ਐਸੀ ਜਗ੍ਹਾ ਤੇ ਸਵਾਵੇਂ ਜਿੱਥੋਂ ਛੱਤ ਡਿੱਗਣ ਵਾਲੀ ਹੋਵੇ, ਉੱਤੇ ਜਾ ਕੇ ਪੱਬ ਮਾਰੇ ਤੇ ਥੱਲੇ ਹਿਸਾਬ ਲਾ। ਮਲਬਾ ਓਏ ਥੱਲੇ ਮੇਰੀ ਉੱਤੇ ਗੱਲ ਉੱਤੇ ਸੁਣ, ਸਾਰਾ। ਮੇਰੀ ਗੱਲ ਸੁਣ, ਉਹ ਜਿੱਦਾਂ ਦੀ ਵੀ ਆ, ਸਹੀ ਗੱਲ। ਜਿੱਦਾਂ ਦੀ ਵੀ ਆ, ਸਹੀ ਗੱਲ। ਇਹਨੂੰ ਪਿਆਰ ਮੁਹੱਬਤ ਨਾਲ ਤੂੰ ਧੀ ਬਣਾ ਤੇ ਉਹ ਧੀ ਬਣੇਗੀ। ਤੂੰ ਪਤਾ ਕਿ ਤੇਰਾ ਰੌਲਾ ਕੀ ਚਾਚਾ, ਤੈਨੂੰ ਮੈਂ ਦੱਸਦਾ ਤੇਰਾ ਰੌਲਾ ਹੈ। ਤੂੰ ਕਹਿੰਦਾ ਉਹ ਪਹਿਲੇ ਮੈਨੂੰ ਪਿਓ ਸਮਝੇ, ਸਹੀ ਗੱਲ। ਉਹ ਪਹਿਲੇ ਮੈਨੂੰ ਪਿਓ ਸਮਝੇ। ਬਿਲਕੁਲ ਠੀਕ ਹੈ। ਤੂੰ ਉਹਨੂੰ ਪਹਿਲੇ ਧੀ ਸਮਝ। ਮੈਂ ਸਮਝਦਾ ਅੱਲਾ ਦੀ ਕਸਮ। ਨਹੀਂ ਆਪਣੀਆਂ ਤੇਰੀਆਂ 5 ਆ ਨਾ, 6 ਸਮਝ। ਤੂੰ ਕਹ 6ਵੀਂ ਇਹ ਆ। 6ਵੀਂ ਧੀ ਮੇਰੀ ਠੀਕ ਹੈ। ਆ, ਦੂਜੀ ਗੱਲ ਮੇਰੀ ਗੱਲ ਸੁਣ ਚਾਚਾ, ਜਦੋਂ ਤੇਰੀ ਲੱਤ ਘੁੱਟੇਗੀ, ਉਹਦਾ ਹੱਥ ਤੇਰੇ ਜਿਸਮ ਨਾਲ ਲੱਗੇਗਾ, ਤੈਨੂੰ ਚੰਗਾ, ਤੇਰੀ ਧੀ ਘੁੱਟੇ ਤੈਨੂੰ ਚੰਗਾ ਲੱਗੇਗਾ? ਨਹੀਂ ਨਹੀਂ ਨਾ ਲੱਗੇਗਾ। ਨਹੀਂ ਜਾਂਦੀ। ਤੂੰ ਉਹਦੇ ਕੋ ਉਹ ਕੰਮ ਕਰਾ ਜਿਹੜੇ ਤੂੰ ਉਹਨੂੰ ਕਹਿ, ਉਹਦਾ ਖਿਆਲ ਰੱਖੋ, ਆਪੇ ਹੀ ਭੱਜ ਦੇਖ। ਤੂੰ ਜੋ ਉਹਨੂੰ ਕਹਿਣਾ ਵੀ ਹੁੱਕਾ ਫੜਾ ਫਲਾਂ ਜਗ੍ਹਾ, ਤੇ ਜੇ ਇਦਾਂ ਦਾ ਕੰਮ ਹੋ ਜੇ ਵੀ ਉਹ ਸਿਰਫ ਵੇਖੇ ਕਿ ਅੱਬੂ ਜੀ ਉੱਠ ਕੇ ਉੱਥੇ ਚਲੇ ਗਏ ਤੇ ਤੇਰੇ ਕਹਿਣ ਤੋਂ ਬਗੈਰ ਹੁੱਕਾ ਪੇ ਨੇ ਉੱਥੇ ਪਿਆ ਹੋਵੇ, ਫੇਰ ਮੰਨੇ? ਵਾਹ ਵਾਹ ਵਾਹ। ਬਿਲਕੁਲ ਠੀਕ ਹੈ। ਚਾਚਾ ਮੇਰੀ ਗੱਲ ਸੁਣ, ਤੈਨੂੰ ਲੰਮੇ ਪਏ ਨੂੰ ਰੇਡੀਓ ਸੁਣਦੇ ਨੂੰ ਅਟੈਕ ਹੋਵੇ, ਤੂੰ ਆਵਾਜ਼ ਮਾਰੇ ਪਾਣੀ ਪਿਆਓ, ਇਹ ਵੀ ਦੋਵੇਂ ਕੰਮਾਂ ਤੇ ਗਏ ਹੁਣ। 5 ਧੀਆਂ ਵੀ ਤੇਰੀਆਂ ਆਪਣੇ ਆਪਣੇ ਘਰਾਂ 'ਚ ਹੁਣ, ਤੇਰੇ ਮੂੰਹ 'ਚ ਸਭ ਤੋਂ ਪਹਿਲੇ ਪਾਣੀ ਕਿੰਨੇ ਪਾਉਣਾ? ਜ਼ਾਹਿਰੀ ਬਾਤ ਹੈ, ਇਹਨੇ ਪਾਉਣਾ ਨਾ। ਨੋ ਨਹੀਂ। 5 ਧੀਆਂ ਤੇਰੀਆਂ ਜੰਮੀਆਂ, ਉਹਨਾਂ ਨੇ ਉਦੋਂ ਆਉਣਾ ਜਦੋਂ ਤੈਨੂੰ ਨਵਾ ਧਵਾ ਵੀ ਲੈਣਾ ਵਾ। ਉਹ ਭਾਈ ਮਿਸਾਲ ਤੇਰੀ ਪਹਿਲੇ ਹੀ ਸਹੀ ਸੀਗੀ ਇੱਕ ਲੈਣ ਵਾਲੀ, ਬਸ। ਮੈਂ ਗੱਲ ਕਰ ਰਿਹਾ ਨਾ। ਉਹ ਨਹੀਂ ਤੂੰ ਗੱਲ ਹੀ ਮਸਾਲ ਭਾਈ ਦੇ ਗਲਤ ਵਿੱਚ ਕਰ ਰਿਹਾ ਤੁਸੀਂ ਮੈਂ। ਕਬਰ ਦੀਆਂ ਕੰਧਾਂ ਤੱਕ ਬਾਈ ਬਚਾਤੇ। ਨਹੀਂ ਯਾਰ ਮੇਰੀ ਗੱਲ ਸੁਣੋ ਭਾਜੀ, ਮੈਂ ਉਹਨਾਂ ਨੂੰ ਸਮਝਾਉਂਦਾ ਉਹ ਤੁਸੀਂ- ਥੋੜਾ ਜਿਹਾ। ਮੈਨੂੰ ਪਤਾ ਤੁਹਾਨੂੰ ਦੁੱਖ ਹੋ ਰਿਹਾ, ਲੇਕਿਨ ਥੋੜਾ ਲੈ ਯਾਰ ਜਿਹਾ ਤੂੰ ਘਰ ਆਵੇਂ, ਤੈਨੂੰ ਭੁੱਖ ਲੱਗੀ ਹੋਵੇ, ਭੁੱਖ ਨਾਲ ਤੇਰਾ ਬੀਪੀ ਲੋ ਹੋਵੇ, ਅੱਛਾ ਜੀ। ਠੀਕ ਆ, ਤੇ ਅੱਗੋਂ ਤੇਰੀਆਂ 5 ਧੀਆਂ ਆਪਣੇ ਆਪਣੇ ਘਰ ਆ, ਤੈਨੂੰ ਕਿਹਨੇ ਰੋਟੀ ਪਕਾ ਕੇ ਦੇਣੀ ਹੈ? ਨੋ ਮੇਰੇ ਕੋਲ। ਇਹ ਨਾਜ਼ਰੀਨ ਮੈਂ ਤੁਹਾਨੂੰ ਤਰੀਕਾ ਦੱਸਦਾ, ਕੱਟੀ ਨਾ। ਇਹ ਐਡਾ ਹਰਾਮੀ ਆ, ਇਹ ਕਰਦਾ ਪਤਾ ਕੀ ਆ, ਇਹਨੂੰ ਨੀਂਦ ਆਈ ਹੈ ਤੇ ਜਦੋਂ ਇਹਨੂੰ ਬਾਸੀ ਆਉਂਦੀ ਨਾ, ਉਦੋਂ ਰੋਣ ਦੀ ਐਕਟਿੰਗ ਕਰਕੇ ਬਾਸੀ ਲੈ ਲੈਂਦੇ ਲੋਕੇ। ਇੰਜ ਕਰਕੇ ਬਾਸੀ ਆ, ਐਡਾ ਕੰਜਰ ਆ ਬਾਜੀ ਦੇ ਬਹਾਨੇ। ਅੱਲਾ ਦੀ ਕਸਮ ਹੈ, ਮੈਂ ਇਧਰੋਂ ਵੇਖ ਰਿਹਾ ਹੁੰਦਾ ਤੇ ਐਕਟ ਕਰਕੇ ਨਾ ਬੜਾ ਸੋਹਣਾ ਇੰਜ ਕਰਕੇ ਥੱਲੇ ਬਾਸੀ ਲੈ ਕੇ ਤੇ ਪਰਨਾ ਮੂੰਹ ਕਰਾ ਦਿੰਦਾ। ਇਹ ਬਗੈਰਤ ਐਡਾ ਚਾਚਾ ਨੈਸ਼ ਆ। ਅੱਛਾ ਚਾਚਾ ਸਮਝ ਆਈ ਗੱਲ ਦੀ? ਮੈਨੂੰ ਕਹੀ ਜਾਣ ਦੇ ਇਹਨੂੰ ਤੇਜ ਸਮਝ, ਉਹਨੂੰ ਹੀ ਕਹੋ ਨਾ ਕਿ ਮੈਨੂੰ अच्छा पुत्र ਪਿਓ मेरी- ਸਮਝੇ। मेरी बात सुनो। अच्छा बेटा मेरी बात सुनो, आपका नाम क्या है? ਮੇਰਾ ਨਾਮ ਪਿੰਕੀ। पिंकी। ਪਿੰਕੀ। ਸਾਨੂੰ ਪੀਣਾ ਹੀ ਦੱਸਿਆ ਵਾ। ਤੇ ਪਿੰਕੀ ਤੇ ਵਾਈਟ ਕੋ ਥੋੜਾ ਜਿਹਾ ਮਤਲਬ ਪਿੰਕੀ ਮੈਂ ਜਦੋਂ ਵਿਆਹ ਕੇ ਆਈ ਸੀ, ਮੇਰਾ ਦੂਧੀਆ ਰੰਗ ਸੀ। ਦੂਧੀਆ। ਹਾਂ, ਮੱਖਣ ਦਾ ਪੇੜਾ ਪਟੋਲਾ ਸੀ ਮੈਂ ਪੂਰੀ। ਇਹਦੇ ਹੁੱਕੇ ਧਰ ਕੇ ਚਾਵਾ ਬਣਾ ਕੇ ਵੇਖੋ ਮੇਰਾ ਕੀ ਹਾਲ ਚਾਚਾ ਸਹੀ ਗੱਲ ਦੱਸੀ, ਜਦੋਂ ਆਈ ਸੀ ਉਹਦਾ ਰੰਗ ਇਹਦਾ ਸਾਫ਼ ਸੀ ਕਿ ਨਹੀਂ? ਮੈਨੂੰ ਇਹਦਾ ਰੰਗ ਚੰਗਾ ਹੀ ਨਹੀਂ, ਮੈਨੂੰ ਤਾਂ ਗਨ ਮਟੈਲਿਕ ਸਹੀ ਲੱਗਦਾ।
ਇਹ ਪਹਿਲਾਂ ਨਾ ਆਈ ਸੀ ਭਾਜੀ ਜਦੋਂ ਤੁਸੀਂ ਗਲਤੀ ਕਰ ਲਈ ਆਪਣਾ ਵਿਆਹ ਕਰਕੇ, ਤੁਸੀਂ ਪਹਿਲੇ ਪਿਓ ਦਾ ਕਰਨਾ ਸੀ। ਨਹੀਂ ਨਹੀਂ ਭਾਈ ਤੇ ਮੈਨੂੰ ਲੱਗਦਾ ਹੁਣ ਵੀ ਅੱਬਾ ਜੀ ਦਾ ਹੀ ਹੋਇਆ ਵਾ ਜੋ ਕੰਮ ਉਹ ਕਰਵਾਉਂਦੇ ਨੇ। ਮੈਂ ਉਹਨੂੰ ਆਪਣੀਆਂ ਧੀਆਂ ਸਕੀਆਂ ਧੀਆਂ ਤਰ੍ਹਾਂ ਸਮਝਦਾ। ਅੱਬਾ ਜੀ ਹੁਣ ਬਸ ਸਮਝ ਮੇਰੇ ਸਾਹਮਣੇ ਕਿਹਾ ਲੋ, ਮੈਂ ਪਹਿਲੇ ਵੀ ਸਮਝਦਾ ਸੀ ਹੁਣ ਵੀ ਸਮਝਦਾ। ਲੱਤਾਂ ਨਹੀਂ ਘਟਾਉਣੀਆਂ, ਨਹੀਂ ਪੈਰ ਨਹੀਂ ਘਟਾਉਣੇ। ਯਾਨੀ ਸਭ ਕਦੇ ਕਦੇ ਪਿਓ ਬਿਮਾਰ ਹੋ ਜਾਂਦਾ ਹੈ। ਉਹਦੀ ਸਿਰ ਪੀੜ ਆ, ਉਹਦਾ ਦਿਲ ਕਰੇ ਕੁੱਟੇ। ਤੁਸੀਂ ਨੋ ਤੇ ਜ਼ਬਰਦਸਤੀ ਨਹੀਂ ਕਰ ਨਹੀਂ ਸਕਦੇ, ਕਰਦਾ ਨੋ ਤੇ ਜ਼ਬਰਦਸਤ, ਜ਼ਬਰਦਸਤੀ ਨਹੀਂ ਕਰ ਸਕਦੇ। ਲੇਕਿਨ ਇਹ ਮੈਨੂੰ ਅੱਬੂ ਨਾ ਕਿਹਾ ਕਰੇ, ਡੈਡੀ ਕਹਿ ਦਿਆ ਕਰੇ। ਚਲੋ ਡੈਡੀ ਕਹਿ ਲਿਆ ਕਰੋ। ਫਾਦਰ ਤੁਸੀਂ ਸਮਝ ਨਹੀਂ ਰਹੇ ਗੱਲ। ਮੈਂ ਸਮਝ ਗਈ ਤੁਹਾਡੀ ਗੱਲ। ਹੱਲਾਕਾ ਜਿਹਾ ਮੰਜਰ ਕੇ ਟੈਪ ਨਿਜ਼ਾਮ। ਆ ਲਾਈਟ ਜੋ ਅੱਛਾ ਭਾਜੀ ਤੁਸੀਂ ਇਹ ਦੱਸੋ ਵੀ ਮਤਲਬ ਇਹ ਤੁਸੀਂ ਕਿਤੋਂ ਚੈੱਕ ਕਰਾਓ ਕਿਤੇ ਸਕਿਨ ਵਾਲੇ ਡਾਕਟਰ ਨੂੰ, ਤਾਂ ਕੀ ਹੋਇਆ ਕੀ ਹੈ? ਇਹ ਭਾਜੀ ਮਸਲਾ ਇਹ ਵਾ ਵੀ ਇਹ ਨਾ ਮੈਂ ਫਰਨੀਚਰ ਦਾ ਕੰਮ ਕਰਨਾ ਤੇ ਫਰਨੀਚਰ ਪਾਲਿਸ਼ ਪਈ ਸੀ ਤੇ ਕੋਕ ਸਮਝ ਕੇ ਪੀ ਗਈ। ਕਰ ਲਿਆ ਕਰ ਕੀ ਤੁਸੀਂ? ਹਾਂਜੀ ਮੈਨੂੰ ਨਹੀਂ ਪਤਾ ਲੱਗਾ। ਮੈਂ ਤੇ ਪੁੱਤਰਾ ਸਭ ਕੁਝ ਇਹਨੂੰ ਦੇ ਕੇ ਆਪ ਮੈਂ ਟੁਰ ਜਾਣਾ। ਓਏ ਯਾਰ ਇਹ ਜ਼ੁਲਮ ਨਾ ਕਰਿਆ। ਉਹ ਭਾਜੀ ਇੱਕ ਮਿੰਟ ਟੈਨਸ਼ਨ ਨਾ ਲਵੋ, ਕੁਝ ਵੀ ਨਹੀਂ ਹੁੰਦਾ, ਕਿਤੇ ਨਹੀਂ ਜਾਣਾ ਕਿਉਂ ਭਾਈ। ਕੀ ਹੋਇਆ? ਇਦਾਂ ਹੀ ਕਰਦਾ 20 ਸਾਲਾਂ ਤੋਂ, ਜਾਂਦਾ ਹੀ ਨਹੀਂ ਕਿਤੇ। ਭੁੱਖ ਲੱਗਦੀ ਫਿਰ ਘਰ ਆ ਜਾਂਦਾ ਵਾ। ਅੱਬਾ ਜੀ ਨੂੰ ਤੂੰ ਨਾ ਬੀਗੋ ਇੰਸਟਾਲ ਕਰਕੇ ਦੇ। ਮੈਂ ਤੈਨੂੰ ਸਹੀ ਤਰੀਕਾ ਦੱਸਾਂ, ਜੇ ਕੰਨ 'ਚ ਪਾਇਆ ਰੜਕ ਗਿਆ ਨਾ ਬਾਬਾ, ਸਾਰੀ ਦਿਹਾੜੀ ਜਿੱਥੇ ਤੂੰ ਬਿਠਾ ਕੇ ਇਹਨੂੰ ਅੱਗੇ ਲਾ ਦੇਣਾ ਨਾ, ਜੇ ਉੱਥੋਂ ਤੈਨੂੰ ਹਿੱਲ ਜਾਏ 12 ਘੰਟੇ ਤੇ ਮੈਨੂੰ ਫੜ ਲਈ। ਬਿਲਕੁਲ ਸਹੀ। ਬੀਗੋ ਲਾ ਕੇ ਅੱਛੀ ਆਈਡੀ ਜਿਹੜੀ ਲਾਈਵ ਆਈ ਹੋਵੇ ਹਾਂਜੀ ਖੋਲ ਕੇ ਬਾਬੇ ਉਹਨਾਂ ਦੇ ਹੱਥ 'ਚ ਫੜਾ ਦੇ। ਠੀਕ ਹੈ। ਠੀਕ ਹੈ ਜੀ, ਬਾਬੇ ਹੁਣੇ ਉਹਨੂੰ ਦੇਖਣ, ਕੰਨਾਂ ਨੂੰ ਹੈਂਡ ਫ੍ਰੀ ਲਾ ਦੇ, ਇਹਨਾਂ ਨੂੰ ਥੋੜਾ ਸਮਝਾ ਦੇ ਕਿ ਬਾਬਾ ਜੀ ਦਾ ਉੱਤੇ ਕਰੀ ਜਿਓ, ਅੱਗੇ ਨਿਜ਼ਾਮ ਅੱਛੇ ਤੋਂ ਅੱਛਾ ਆਈ ਜਾਏਗਾ। ਲੈ ਮੈਂ ਕਹਿੰਦਾ ਬਾਬਾ ਤੇਰਾ ਮੈਂ ਹਿਸਾਬ ਲਾ ਲਿਆ ਜੀ, ਇੰਸਟਾਗ੍ਰਾਮ ਦੀ ਆਈਡੀ ਬਣਾ ਕੇ ਦੇ, ਬਾਬੇ ਦੀ ਬੀਗੋ ਬਣਾ ਕੇ ਦੇ। ਠੀਕ ਹੈ, YouTube ਤੇ ਦੱਸ, ਇੱਕ ਦੋ ਬਾਬਾ ਜੀ ਵੈਬਸਾਈਟਾਂ ਤੁਹਾਨੂੰ ਮੈਂ ਸੈਂਡ ਕਰ ਦਿਆਂਗਾ। ਅੱਛਾ ਹਾਂ ਲਾਈਵ ਆਇਆ ਆ ਦਿਲ ਲੱਗ ਰਿਹਾ ਤੁਹਾਡਾ। ਠੀਕ, ਉਸ ਤੋਂ ਬਾਅਦ ਲਾਈਵ ਆਇਆ ਕਰੇ। ਮੈਂ ਪਾਗਲ ਆ, ਤੂੰ ਬਾਬੇ ਦੀ ਤਬੀਅਤ ਸਮਝ, ਉਹਨੂੰ ਬੀਗੋ ਇੰਸਟਾਲ ਕਰਕੇ ਦੇ, ਹਾਂਜੀ। ਉਹਦੀ ਆਈਡੀ ਬਣਾ ਕੇ ਦੇ, ਉਹ ਲਾਈਵ ਵੇਖਿਓ ਨੇ ਤੈਨੂੰ ਮੈਂ ਕਰ ਦਿਆਂਗਾ ਜੀ, ਤੁਸੀਂ ਆਪ ਬੀਗੋ ਇੰਸਟਾਲ ਕਰਕੇ ਦੇ। ਗੱਲ ਠੀਕ ਹੈ ਮੁੱਕ ਗਈ ਜੀ। ਚਲੋ ਜ਼ਿੰਦਗੀ ਬਣਾ ਦਿੱਤੀ। ਜ਼ਿੰਦਗੀ ਬਣ ਗਈ ਤੁਹਾਡੀ ਸਮਝ। ਚਾਚਾ ਜੀ ਤੁਸੀਂ ਉਹ ਨਿਜ਼ਾਮ ਮੈਂ ਕਹਿੰਦਾ ਮਜ਼ੇ ਆ ਜਾਣਗੇ ਤੁਹਾਨੂੰ। ਹਾਂ ਦੁਬਾਰਾ ਜਵਾਨ ਹੋ ਜਾਓਗੇ। ਹਾਂ ਕੀ ਲਓ ਬਾਤ ਹੈ। ਲਓ ਜੀ ਨਾਜ਼ਰੀਨ, ਇਹਨਾਂ ਦੀ ਸੁਣਾ ਤੇ ਮੈਂ ਤੁਹਾਨੂੰ ਗਾਣਾ ਸੁਣਾਉਣਾ ਕਿ ਵੀ ਬਹਾਰੋਂ ਫੁੱਲ ਬਰਸਾਤ। ਹਾਂ ਤਾੜੀਆਂ, ਵਾਹ ਜੀ ਵਾਹ, ਉਹ ਤਾੜੀਆਂ ਚਲੋ ਜੀ। ਦਿੱਤੋ ਜੀ। ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ, ਅਗਲੇ ਪ੍ਰੋਗਰਾਮ 'ਚ ਆਉਣਾ, ਫਿਰ ਮੁਲਾਕਾਤ ਹੋਏਗੀ। ਆਹਾ ਸਾਡੇ ਨਾਲ ਰਹਿਣਾ, ਲਵ ਯੂ।